ਤੇ ਮਾਤਾ ਜੀ ਆਪਣਾ ਨਾਂ ਕੀ ਤੁਹਾਡਾ? ਗੁਰਬਚਨ ਕੌਰ। ਆਪਣੇ ਪਾਪਾ ਜੀ ਦਾ ਕੀ ਨਾਂ ਸੀ? ਸੂਬਾ ਸਿੰਘ। ਤੇ ਮਾਤਾ ਜੀ ਆਪਾਂ ਇਹ ਕਿਹੜਾ ਪਿੰਡ ਜਿੱਥੇ ਆਪਾਂ ਬੈਠੇ ਹਾਂ ਇਸ ਟਾਈਮ, ਕਿਹੜਾ ਪਿੰਡ ਹੈ? ਸਫੀਦੋ ਹੈ। ਤੇ ਸਫੀਦੋ ਦੇ ਨਾਲ ਨਾਲ ਕਿਹੜੇ ਪਿੰਡ? ਸਾਨਪੁਰ ਤੇ ਅਗਾਂ ਫਿਰ ਸਾਡਾ ਪਿੰਡ ਆ ਜਾਂਦਾ ਹੈ ਨਿਮਣਾਬਾਦ। ਕੋਈ ਪਿੰਡ ਦੀ ਆਪਣਾ ਮਾਤਾ ਜੀ ਤਹਿਸੀਲ ਕਿਹੜੀ, ਇੱਥੇ ਦਾ ਜ਼ਿਲ੍ਹਾ ਕਿਹੜਾ ਆਪਣਾ? ਜੀਂਦ। ਤੇ ਪਾਕਿਸਤਾਨ ਕਿਹੜਾ ਪਿੰਡ ਸੀ ਮਾਤਾ ਜੀ ਆਪਣਾ? ਇਸਰ ਕੇ ਉਸ ਟਾਈਮ ਕਿੰਨੇ ਸਾਲ ਦੇ ਸੋ ਉੱਥੇ? ਮੈਂ 15-16 ਦੀ। ਸਾਡਾ ਬਾਪੂ ਸੀ ਬਿਰਸਾ ਸਿੰਘ। ਅੱਛਾ, ਤੁਹਾਡਾ ਬਾਪੂ ਵਿਰਸਾ ਸਿੰਘ ਜੀ। ਉੱਥੇ ਪੱਕਾ ਸੀ ਸਾਡਾ ਘਰ। ਆਪਣੇ ਪਿੰਡ ਵਿੱਚ ਕੋਈ ਹਮਲਾ ਤਾਂ ਨਹੀਂ ਹੋਇਆ, ਕੋਈ ਇਹੋ ਜਿਹਾ ਕੰਮ ਤਾਂ ਨਹੀਂ ਹੋਇਆ ਨਾ? ਤੇ ਹਾਂਜੀ ਇਸੇ ਵਿਰਕ। ਅੱਛਾ, ਤੁਹਾਡੇ ਬਾਪ ਦਾ ਨਾਮ? ਨਿਸ਼ਾਨ ਸਿੰਘ। ਪਿੰਡ ਕਿਹੜਾ ਸੀ ਤੁਹਾਡਾ? ਇਸਰ ਕੇ। 3.5 ਸਾਲ ਦੀ ਉਮਰ ਸੀ। ਗਾਮਾ ਪਟਿਆਲ ਹੁੰਦਾ ਸੀ, ਬੂਟਾ ਸਿੰਘ ਨਾਲ ਰਹਿੰਦਾ ਸੀ, ਸੁੰਦਰ ਸਿੰਘ ਨਾਲ ਦੀ ਝਗੜਾ ਵੀ ਹੋਇਆ ਸੀ, ਸੁੰਦਰ ਸਿੰਘ ਭਾੜਕੇ ਨਾਲ। ਅੱਛਾ, ਉਹਨੂੰ ਡਾਂਗ ਮਾਰੀ ਸਾਸੂ ਤੋਂ ਡਿੱਗ ਪਿਆ ਸੀ ਗਾਮਾ ਪਟਿਆਲ। ਠੀਕ ਹੈ। ਔਰ ਜਿਹਨਾਂ ਨਾਲ ਰਹਿੰਦਾ ਹੁੰਦਾ ਸੀ ਨਿਹਾਲ ਸਿੰਘ, ਬੂਟਾ ਸਿੰਘ, ਭਗਵਾਨ ਸਿੰਘ, ਇਸ ਤਰ੍ਹਾਂ ਭਰਾ ਸਨ। 47 ਦੀ ਵੰਡ ਹੋਈ ਏ। ਹਾਂਜੀ। ਉਦੋਂ ਉੱਥੋਂ ਕਿਵੇਂ ਆਏ ਸੋ? ਉਹ ਤੋਂ ਜੀ ਅਸੀਂ ਆਏ ਸਾਂ ਟੁਰਦੇ ਸੱਚਾ ਸੌਦਾ ਸਾਹਿਬ। ਪਿੰਡ ਵੇਖਣ ਨੂੰ ਜੀ ਕਰਦਾ? ਪਿੰਡ ਵੇਖਣ ਨੂੰ, ਆਪਣੇ ਜਨਮ ਭੂਮੀ ਵੇਖਣ ਨੂੰ ਜੀ ਕਰਦਾ ਹੈ। ਪੈਲੀ ਦਾ ਵੀ ਪਤਾ ਚੜ੍ਹਦੇ ਪਾਸੇ ਲਾਲ ਕੇ ਪੈਲੀ ਸੀ ਸਾਡੀ। ਮੇਰਾ ਨਾਮ ਹੈ ਕਰਨੈਲ ਸਿੰਘ ਜੀ। ਆਪਣੇ ਪਾਪਾ ਜੀ ਦਾ ਕੀ ਨਾਮ? ਸਰਦਾਰ ਬੱਖਾ ਸਿੰਘ। ਤੇ ਬਾਪੂ ਜੀ ਆਪਣੀ ਜਾਤ ਕੀ? ਅਸੀਂ ਵਿਰਕ ਹਾਂ ਜੀ। ਤੇ ਬਾਪੂ ਜੀ ਆਪਾਂ ਇਸ ਟਾਈਮ ਕਿਹੜੇ ਪਿੰਡ 'ਚ ਬੈਠੇ ਆ? ਇਹ ਪਿੰਡ ਨਿਮਣਾਬਾਦ ਹੈ। ਤੇ ਆਪਣੇ ਇਸ ਪਿੰਡ ਦੀ ਤਹਿਸੀਲ ਕਿਹੜੀ? ਨਿਮਣਾਬਾਦ। ਸਫੀਦੋ ਹੈ ਜੀ ਤੁਸੀਂ? ਹਾਂਜੀ। ਤੇ ਆਪਣਾ ਜ਼ਿਲ੍ਹਾ? ਜੀਂਦ ਹੈ ਜੀ ਸਾਡਾ ਜ਼ਿਲ੍ਹਾ। ਜੀਂਦ। ਜਦੋਂ ਤੁਸੀਂ ਇੱਧਰ ਆਏ ਉਸ ਟਾਈਮ ਕਿੰਨੇ ਸਾਲ ਦੇ ਹੋ? ਉਦੋਂ ਕੋਈ 2-2.5 ਸਾਲ ਦਾ ਹੋਵਾਂਗਾ ਮੈਂ। ਸਾਡਾ ਪਿੰਡ ਸੀ ਈਸਰ ਕਾ। ਈਸਰ ਕੇ? ਹਾਂਜੀ। ਨਹੀਂ, ਸਾਡਾ ਸ਼ਹੀਦ ਨਹੀਂ ਹੋਇਆ, ਸਹੀ ਸਲਾਮਤ ਬਚ ਗਏ ਨੇ। ਅੱਜ ਵੀ ਅਸੀਂ ਘਰ ਉੱਥੇ ਜਾਂਦੇ ਹਾਂ, ਆਹ ਘਰ ਤੇ ਸਾਨੂੰ ਭੁੱਲ ਜਾਂਦੇ ਨੇ, ਆਹ ਪੈਲੀਆਂ ਵੀ ਸਾਨੂੰ ਭੁੱਲ ਜਾਂਦੀਆਂ ਨੇ। ਅਸੀਂ ਤੇ ਅੱਜ ਵੀ ਆਨੇ ਆ ਤੇ ਸਰਕਾਰੀ ਉਹਦੇ ਕਰਦੀ ਹੋਵੇ ਤੇ ਸਾਨੂੰ ਜ਼ਿਆਦਾ ਨਹੀਂ, ਇੰਨੇ ਮਰਲੇ ਦੇਸ਼ਾਂ ਨੂੰ ਅਸੀਂ ਉੱਥੇ ਜਾਣ ਨੂੰ ਵੀ ਤਿਆਰ ਆ। ਤੇ ਬਾਪੂ ਜਿਹੜੀ ਪੀਰਾਂ ਦੀ ਤੁਸੀਂ ਗੱਲ ਕਰਨ ਦੇ, ਇਹਨਾਂ ਦੀ ਉੱਥੇ ਪੀਰ ਦੀ ਜਗ੍ਹਾ ਸੀ ਕੀ ਸੀ? ਇਹਨਾਂ ਦੀ ਪੀਰਾਂ ਦੀ ਜਗ੍ਹਾ ਸੀ ਜੀ ਉੱਥੇ। ਅੱਛਾ ਅੱਛਾ। ਇਹਨਾਂ ਦੇ ਜਿੰਨੇ ਪੀਰ ਨੇ ਨਾ, ਇਹਨਾਂ ਜਦ ਪੈਲੀਆਂ 'ਚ ਇਹਨਾਂ ਮਕਬਰੇ ਬਣਾਏ ਨੇ ਬੜੇ ਵੱਡੇ ਵੱਡੇ। ਤੇ ਉਹਨਾਂ ਨਾਲ ਪ੍ਰੇਮ ਪਿਆਰ ਕਿਹੋ ਜਿਹਾ ਸੀ ਆਪਣਾ ਮੁਸਲਮਾਨਾਂ? ਬੜਾ ਚੰਗਾ ਸੀ ਲੋਕਾਂ ਦਾ, ਬੜਾ ਚੰਗਾ ਸੀ ਲੋਕਾਂ ਦਾ ਪਿਆਰ। ਕੋਈ ਇਹੋ ਜਿਹੀ ਗੱਲ ਹੀ ਕੋਈ ਨਹੀਂ ਸੀ ਬਈ ਆ ਸਿੱਖ ਆ ਮੁਸਲਮਾਨ ਨਾ। ਬਾਪੂ ਜੀ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਗੁਰਬਖਸ਼ ਸਿੰਘ। ਤੁਸੀਂ ਵੀ ਇਸਰ ਕੇ ਹੀ ਰਹੇ ਸੋ? ਪਹਿਲਾਂ ਤੇ ਮਾੜੀ ਕੋਟ ਸੀ, ਮੇਰਾ ਮਾਮਾ ਕੋਈ ਨਹੀਂ ਸੀ, ਫਿਰ ਮੈਂ ਇੱਥੇ ਨਾਨੇ ਕੋਲ ਆ ਗਿਆ। ਮੇਰੀ ਉਮਰ ਉਦੋਂ ਹੋਈ ਸੀ 20-25 ਸਾਲ ਦੀ। ਮੈਂ ਜਵਾਨ ਸਾਂ, ਦਾੜਾ ਵੱਡਾ ਆਇਆ ਸੀ। ਤੋ ਨਾਨਾ ਜੀ ਦਾ ਕੀ ਨਾਮ ਸੀ? ਸੋਹਣ ਸਿੰਘ। ਉਸ ਟਾਈਮ ਉੱਥੇ ਜਿਹੜੇ ਤੁਹਾਡੇ ਪਿਆਰ ਵਾਲੇ ਹਨ, ਉਹਨਾਂ ਦੇ ਨਾਂ ਜਾਣਦੇ ਹੋ? ਹਾਂ, ਇਹ ਤਾਜੂ ਕਲਾਲ ਸੀ, ਉੱਥੇ ਮੁਸਲਮਾਨ ਸਿੱਕਿਆਂ ਦਾ ਸੀ। ਬਹੁਤ ਬੰਦਾ ਚੰਗਾ ਸੀ। ਉਹ ਪੀਰਾਂ ਦੇ ਮੇਲੇ ਤੇ ਉਸ ਫਿਰ ਆਉਣਾ, ਨੱਚਣਾ, ਗੀਤ ਗਾਉਣੇ। ਠੀਕ ਹੈ। ਜਿਹੜਾ ਵੱਡਾ ਪੀਰ ਸੀ, ਅੱਜ ਮੈਨੂੰ ਉਹਦਾ ਨਾਂ ਭੁੱਲ ਗਿਆ ਹੈ, ਉਹ ਤੇ ਮੇਰੇ ਬਾਪੂ ਕੋਲ ਆਉਂਦਾ ਸੀ, ਭਰਾ ਬਣਿਆ ਸੀ ਉਹਦਾ, ਰੋਜ਼ ਘਰ ਦੂਜੇ ਚੌਥੇ ਦਿਨ ਆਉਂਦਾ ਸੀ। ਲੋ ਜੀ ਸਰਦਾਰ ਜੀ, ਤੁਸੀਂ ਆਪਣੇ ਪਿੰਡ ਈਸਰਕਿਆਂ ਦਾ ਨਾਮ ਲਿਆ ਤੇ ਨਾਲ ਜਿਹੜਾ ਨਾ ਉਹ ਜ਼ਿਕਰ ਕੀਤਾ ਤੁਸੀਂ ਆਪਣੇ ਪਿੰਡ ਦੁਕਾਨੇ ਦਾ। ਤੇ ਮੈਂ ਤੁਹਾਨੂੰ ਦੁਕਾਨਾ ਦਿਖਾਉਣ ਤੋਂ ਪਹਿਲੇ ਮੈਂ ਤੁਹਾਨੂੰ ਥੋੜਾ ਜਿਹਾ ਸ਼ਹੀਦ ਦਾ ਵੀ ਵਿਜ਼ਿਟ ਕਰਾ ਦਿੰਦਾ। ਤੇ ਇਸ ਟਾਈਮ ਮੈਂ ਖੜਾ ਹਾਂ ਬੱਤੀ ਚੌਕ ਤੇ ਮੇਰੇ ਇਹ ਜਿਹੜਾ ਨਾ ਇਸ ਤਰਫ ਬਿਲਕੁਲ इधर है लाहौर, इधर लाहौर चले जाती है तो इधर सामने फैसलाबाद चल जाती है, तो इधर जो ना वो चल जाती है फरूकाबाद, चूड़काना, सच्चा सौदा। तो मेरे जो ना बिल्कुल पिछे इधरों आ जाता है गुजरांवाला रोड। तो यह हुण मैं इत्थों यू टर्न लैके तो मैं जावांगा पहले फरूकाबाद, बारों बार नहरां दे नाल। तुसीं नहरां दे जो ना वो कह लो कि उतों सफ़र किया कई दफ़ा, ट्रेनों से बैठे तो ट्रेनों से बह के तो फिर अपने इंडिया चले गए। तो चलो मैं हूँ तुहानूं दिखाना है तुहाडा पिंड ईसर के, कुरल के, बदोरखा, घड़ियाल। तो चलो मेरे नाल अपने पिंड देखने वास्ते, तो अपने पिंड के वो राह देखने वास्ते जिसे तुसीं चलदे रहे। अल्लाह जी। ये जो टोटा ना सरदार जी, ये लगे लाहौर के, लाहौर के टोटा ने लाहौर जाते हैं। तो इधरली साइड पर आ जाता है वाला सामने फैसलाबाद उधर चल जाता है। तो इधर लाहौर
ਤੇ ਇੱਧਰ ਆ ਜਾਂਦਾ ਹੈ ਤੁਹਾਡਾ ਫਰੂਕਾਬਾਦ ਚੂੜਕਾਣਾ ਸੱਚਾ ਸੌਦਾ, ਜਿੱਥੇ ਬਾਬਾ ਜੀ ਗੁਰੂ ਨਾਨਕ ਸਾਹਿਬ ਨੇ ਸੌਦਾ ਕੀਤਾ ਸੱਚਾ ਸੁੱਚਾ ਤੇ ਵਧੀਆ, ਤੇ ਇੱਕ ਐਸਾ ਸੌਦਾ ਕੀਤਾ ਜਿਹੜਾ ਸਾਡੇ ਵਾਸਤੇ ਉਹ ਰੋਲ ਮਾਡਲ ਹੈ, ਮੁਸਲਮਾਨ ਵਾਸਤੇ ਵੀ ਤੇ ਗੈਰ ਮੁਸਲਮਾਨ ਵਾਸਤੇ ਉਹ ਰੋਲ ਮਾਡਲ ਸੌਦਾ ਕੀਤਾ ਜਨਾਬ। ਵਧੀਆ ਸੌਦਾ ਕੀਤਾ, ਜਿਹਨੂੰ ਸੁੱਚਾ ਕਹਿ ਲਓ ਸੱਚਾ ਕਹਿ ਲਓ ਤੇ ਕੋਈ ਵੀ ਉਹਦਾ ਨਾਮ ਦੇ ਦਿਓ ਤੇ ਉਹ ਫੇਰ ਵੀ ਸੋਨੇ ਤੇ ਸੁਹਾਗਾ। ਤੇ ਮੈਂ ਕਹਿੰਦਾ ਜੀ ਜਿਹੜੇ ਪਹਿਲੇ ਕਿਸੇ ਵੀ ਮਜ਼ਹਬ ਦੇ ਬਾਨੀ ਹੋਏ ਹਨ ਜੀ, ਉਹਨਾਂ ਨੇ ਆਪਣੇ ਮਜ਼ਹਬ ਦੀ ਜਿਹੜੀ ਬੁਨਿਆਦ ਰੱਖੀ ਹੈ ਨਾ, ਉਹ ਹਮੇਸ਼ਾ ਸੱਚਾਈ ਤੇ ਮੁਹੱਬਤ ਤੇ ਭਾਈਚਾਰੇ ਦੇ ਉੱਤੇ ਰੱਖੀ ਹੈ। ਕਿਸੇ ਮਜ਼ਹਬ ਦੇ ਬਾਨੀ ਨੇ ਕਿਸੇ ਮਜ਼ਹਬ ਦੇ ਉੱਤੇ ਚੱਲਣ ਵਾਲਿਆਂ ਦੇ ਇਨਸਾਨਾਂ ਦੇ ਉੱਪਰ ਜ਼ੁਲਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਇਨਸਾਨ ਤਾਂ ਕਿਤੇ ਰਹਿ ਗਏ, ਉਹਨਾਂ ਨੇ ਕਿਸੇ ਵੀ ਮਜ਼ਹਬ ਦੇ ਬਾਨੀ ਨੇ ਕਿਸੇ ਜਾਨਵਰ ਦੇ ਉੱਪਰ ਵੀ ਜ਼ੁਲਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਜਨਾਬ ਅਸੀਂ ਨਾਮ ਲੈਵਾ ਹਾਂ ਉਹਨਾਂ ਚੰਗੇ ਲੋਕਾਂ ਦੇ, ਉਹਨਾਂ ਚੰਗੀਆਂ ਹਸਤੀਆਂ ਦੇ ਬਣਾਏ ਸਭੀ ਅੱਲਾ ਨੇ ਤੇ ਨਾਮ ਲੈਵਾ ਅਸੀਂ ਉਹਨਾਂ ਚੰਗੀਆਂ ਹਸਤੀਆਂ ਦੇ, ਮੁਬਾਰਕ ਹਸਤੀਆਂ ਦੇ ਤੇ ਕੰਮ ਜਿਹੜੇ ਆ ਨਾ ਉਹ ਸਾਡੇ ਜਿਹੜੇ ਨੇ ਉਹਨਾਂ ਵਰਗੇ ਨਹੀਂ ਹੈ। अगर जिक्र करिए अपने प्यारे नबी हज़रत मोहम्मद सल्लल्लाहु अलैहि वसल्लम का, अल्लाह पाक ने अपने जितने भी अंबिया कराम दुनिया के भेजे आदम अलैहिस्सलाम को लेकर नबी पाक सल्लल्लाहु अलैहि वसल्लम तक, अल्लाह पाक ने एक रोल मॉडल बनाया है अपने महबूब ने। बार बार जो मैं अपने महबूब का जिक्र किया है कभी रहमतुल्लिल आलमीन करके, ते बार बार अल्लाह पाक ने मेरे अपने नबी नूं महबूब किया है, ऐ मेरे महबूब, ऐ मेरे महबूब। तो इत्थों अंदाज़ा होता है कि अल्लाह पाक नूं अपने ये आखिरी नबी हज़रत मोहम्मद सल्लल्लाहु अलैहि वसल्लम बहुत ही सारे नबियों नालों बहुत ज़्यादा प्यारे हैं। अल्लाह पाक ने किसी ने भी आसमान की तरफ बुला के मुराद नहीं बुराया, सिवाय नबी पाक सल्लल्लाहु अलैहि वसल्लम। सारे अंबिया कराम का मुकाम रुतबा शान अलग अलग है, लेकिन जो अल्लाह पाक ने हज़रत मोहम्मद ने दिता वो दिता। तो जी ए आ गया जी घोड़ा चौक, इधर आ जाती कचहरी, तो मैं सीधा हुण अगे जा रहा जी सरदार जी साडे पिंड। जिस तरह मैं तुहानूं वीडियो दिखानी है, इस तरह किसी ने तुहानूं वीडियो नहीं दिखाई है। मेरे इधरली साइड से है डिग्री कॉलेज है, सारे डिग्री कॉलेज की लैन जी दीवार है, तो इधरली साइड से आ जाती फिर मुख्तलिफ सरकारी बिल्डिंग आ जांदियां ने। तो यह देखो जनाब सफाई सुथराई हो रही है सुबह सुबह, वाह कोई वाह। साडी मैडम जी है ना पंजाब की वज़ीर आला, काम सफाई कराउण दा ही है, सफाई कराउण दा ही है। ते आ बीबी जी है ना जी नवाज शरीफ दी धी,
ਸਪੈਸ਼ਲ ਤੁਹਾਡਾ ਪਿੰਡ ਵਿਖਾਉਣ ਚੱਲਾਂਗਾ। ਹੋਰ ਮੇਰਾ ਮਕਸਦ ਕੋਈ ਨਹੀਂ ਹੈਗਾ ਪਿੰਡ ਜਾਣ ਦਾ ਤੇ ਨਾ ਹੀ ਫਰੂਖਾਬਾਦ ਜਾਣ ਦਾ। ਉਹ ਤਾਂ ਇਹ ਹੈ ਨਾ ਜੀ, ਦੇਖੋ ਤੁਹਾਡਾ ਰੂਹ ਜਿਹੜੀ ਹੈ ਤੜਪਦੀ ਪਈ ਹੈ ਤੇ ਆਪਣਾ ਪਿੰਡ ਵੇਖਣ ਨੂੰ ਤੇ ਆਪਣਾ ਜਿਹੜਾ ਨਾ ਸੱਚਾ ਸੌਦਾ ਜਿੱਥੇ ਬਾਬਾ ਜੀ ਗੁਰੂ ਨਾਨਕ ਨੇ ਸੱਚਾ ਸੌਦਾ ਕੀਤਾ ਉਹ ਵੇਖਣ ਨੂੰ। ਉਹ ਮੈਂ ਤੁਹਾਨੂੰ ਦਿਖਾ ਦੇਣਾ ਬਾਹਰੋਂ ਬਾਹਰ ਤੇ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ। ਤੇ ਮੈਂ ਜਨਾਬ ਹੁਣ ਤੁਹਾਨੂੰ ਆਪਣੀ ਵੀਡੀਓ ਦੇ ਥਰੂ ਸਾਡਾ ਪਿੰਡ ਵੀ ਤੁਹਾਡੇ ਉਹ ਰਾਹ ਜਿਨ੍ਹਾਂ 'ਤੇ ਤੁਸੀਂ ਚੱਲਦੇ ਰਹੋ ਤੁਹਾਨੂੰ ਦਿਖਾਵਾਂਗਾ। ਲੋ ਜੀ ਸਰਦਾਰ ਜੀ, ਭਾਜੀ ਮੈਂ ਪਹੁੰਚ ਗਿਆ ਜੇ ਫਰੂਖਾਬਾਦ। ਤੇ ਇਹ ਹੁਣ ਮੈਂ ਪਹਿਲੇ ਤੁਹਾਨੂੰ ਸਟੇਸ਼ਨ ਦਿਖਾ ਦਿੰਦਾ। ਲੋ ਜੀ ਸਰਦਾਰ ਜੀ, ਅੱਜ ਫਰੂਖਾਬਾਦ ਸਟੇਸ਼ਨ ਰੇਲਵੇ ਸਟੇਸ਼ਨ। ਇਹ ਸਾਹਮਣੇ ਉਹਦਾ ਬੋਰਡ ਹੈ ਤੇ ਪਰਲੀ ਸਾਈਡ ਤੇ ਜਿਹੜੀ ਨਾ ਇਹਦੀ ਉਹ ਸਾਹਮਣੇ ਬਿਲਡਿੰਗ ਹੈਗੀ ਤੇ ਇੱਧਰਲੀ ਸਾਈਡ ਤੇ ਆ ਜਾਂਦਾ ਫਿਰ ਈਸ਼ਰ ਕੇ ਬੱਦੋ ਰੱਤਾ ਤੇ ਇਸ ਤਰ੍ਹਾਂ ਬਹੁਤ ਸਾਰੇ ਪਿੰਡ ਜਿਹੜੇ ਨੇ ਉਹ ਇਸ ਸਾਈਡ ਤੇ ਆ ਜਾਂਦੇ ਨੇ। ਤੇ ਮੈਂ ਇਸ ਵਕਤ ਖੜਾ ਫਰੂਖਾਬਾਦ ਸਟੇਸ਼ਨ ਤੇ ਇਹ ਜਿਹੜੀ ਨੇ ਇਹਦੀ ਇੱਕ ਆਪਣੀ ਇੱਕ ਅਲੱਗ ਹਿਸਟਰੀ ਹੈ। ਸਾਹਮਣੇ ਪੁਲਿਸ ਚੌਕੀ ਜਿਹੜੀ ਹੈ ਉਹ ਰੇਲਵੇ ਦੀ ਹੈ। ਤੇ ਜਿਸ ਵਕਤ 47 ਦੀ ਵੰਡ ਹੋਈ ਨਾ, ਤੁਸੀਂ ਸੱਚੇ ਸੌਦੇ ਗਏ, ਤੁਸੀਂ ਦੱਸਿਆ ਕਿ ਅਸੀਂ ਸੱਚੇ ਸੌਦੇ ਗਏ ਤੇ ਉੱਥੇ ਜਿਹੜਾ ਨਾ ਤੁਹਾਡੇ ਤੇ ਫਿਰ ਉਹ ਗਲਤੀ ਦੇ ਨਾਲ ਜਿਹੜਾ ਉਹ ਮੁਸਾਫਰਾਂ ਨੇ ਨਹੀਂ ਬਲਕਿ ਜਿਹੜੇ ਟ੍ਰੇਨ ਦੇ ਵਿੱਚ ਮੁਹਾਫਿਜ਼ ਹਨ ਉਹਨਾਂ ਨੇ ਤੁਹਾਡੇ ਦੇ ਉੱਪਰ ਹਮਲਾ ਕਰ ਦਿੱਤਾ ਤੇ ਤੁਹਾਡੇ ਬਹੁਤ ਸਾਰੇ 250-300 ਬੰਦਾ ਜਿਹੜਾ ਨਾ ਉੱਥੇ ਫਿਰ ਉਹ ਕਤਲ ਹੋ ਗਿਆ। ਤੇ ਇਹ ਜਿਹੜਾ ਨਾ ਜੀ ਸੱਚਾ ਸੌਦੇ ਦਾ ਤੇ ਇਹ ਵਾਕਿਆ ਨਾ। ਤੇ ਦੂਸਰਾ ਫਰੂਖਾਬਾਦ ਦਾ ਵੀ ਤੁਸੀਂ ਜਿਹੜਾ ਨਾ ਉਹ ਜ਼ਿਕਰ ਨਹੀਂ ਖੈਰ ਕੀਤਾ। ਤੇ ਫਰੂਖਾਬਾਦ ਵੀ ਇਹ ਰੇਲਵੇ ਸਟੇਸ਼ਨ ਹੈ ਤੇ ਜਿਸ ਟਾਈਮ ਤੁਸੀਂ ਆਪਣੇ ਪਿੰਡੋਂ ਨਿਕਲਦੇ ਸੀ ਤੇ ਉਹ ਫਿਰ ਤੁਸੀਂ ਆ ਕੇ ਇਸ ਸਟੇਸ਼ਨ ਤੋਂ ਆਪਣੇ ਸਫ਼ਰ ਦਾ ਆਗਾਜ਼ ਕਰਦੇ ਸੀ। ਆਪਣੀ ਉਸ ਵਕਤ ਜਿਹੜਾ ਨਾ ਉਹ ਤੁਹਾਡਾ ਤਾਂ ਖੈਰ ਬਚਪਨ ਸੀ, ਤੁਹਾਡੇ ਵਾਲਿदैन ਦੇ ਨਾਲ ਤੁਸੀਂ ਆਪਣੇ ਵਾਲਿदैन ਨਾਲ ਆਉਂਦੇ ਸੀ, ਇਨਫਰਾਦੀ ਤੌਰ 'ਤੇ ਵੀ ਆਉਂਦੇ ਸੀ ਸਟੇਸ਼ਨ ਦੇ ਉੱਪਰ। ਤੇ ਫਿਰ ਇੱਥੋਂ ਆਪਣੇ ਅਜ਼ੀਜ਼ੋ ਕਾਰਬ ਨੂੰ ਜਿਸ ਏਰੀਏ 'ਚ ਤੁਸੀਂ ਉਹ ਰਹਿੰਦੇ ਸਨ ਉਹ ਤੁਸੀਂ ਉਹਨਾਂ ਨੂੰ ਜਾ ਕੇ ਤੇ ਮਿਲਦੇ ਹੁੰਦੇ ਸੀ। ਤੇ ਇਹ ਤੁਹਾਡੀ ਜ਼ਿੰਦਗੀ ਦੇ ਨਾਲ ਇਸ ਸਟੇਸ਼ਨ ਦੀਆਂ ਵੀ ਯਾਦਾਂ ਜਿਹੜੀਆਂ ਨਾ ਉਹ ਕਾਫੀ ਸਾਰੀਆਂ ਵਬਸਤਾ ਹੋਣਗੀਆਂ, ਜਿਸ ਵਾਸਤੇ ਮੈਂ ਤੁਹਾਡਾ ਜਿਹੜਾ ਸਟੇਸ਼ਨ ਹੈ ਇਹ ਤੁਹਾਨੂੰ ਦਿਖਾਇਆ। ਤੇ ਹੁਣ ਮਜ਼ੀਦ ਜਿਹੜਾ ਨਾ ਆਪਣੇ ਪਿੰਡ ਦਾ ਵਿਜ਼ਿਟ ਕਰਨ ਵਾਸਤੇ ਮੇਰੇ ਨਾਲ ਰਿਹਾ ਜੀ। ਹੁਣ ਟਾਈਮ ਹੋ ਗਿਆ ਹੈ 7:06 ਤੇ ਇਸ ਵਕਤ ਮੈਂ ਹੁਣ ਪਹੁੰਚਿਆ ਫਰੂਖਾਬਾਦ ਤੇ ਇਹ ਹੋ ਗਏ ਨੇ 35 ਤੇ 15-50 ਯਾਨੀ ਮਰੀਦਕੇ ਤੋਂ 50 ਕਿਲੋਮੀਟਰ ਦਾ ਜਿਹੜਾ ਉਹ ਸਫ਼ਰ ਮੈਂ ਤੈਅ ਕਰ ਲਿਆ। ਤੇ ਹੁਣ ਮੈਂ ਜਾਵਾਂਗਾ ਤੁਹਾਡੇ ਪਿੰਡ। ਮੁਮਕਿਨ ਕੋਈ ਅੱਧਾ ਘੰਟਾ ਲੱਗ ਜੇ, ਫਿਰ ਤੁਹਾਡੇ ਪਿੰਡ ਵੀ ਤੁਹਾਨੂੰ ਦਿਖਾਵਾਂਗਾ ਤੇ ਤੁਹਾਡੇ ਪਿੰਡ ਦੇ ਵਾਸੀਆਂ ਦੇ ਨਾਲ ਕੋਈ ਬਜ਼ੁਰਗ ਹੋਏ ਉਹਨਾਂ ਦੇ ਨਾਲ ਤੁਹਾਡੀ ਜਿਹੜੀ ਹੈ ਉਹ ਮੁਲਾਕਾਤ ਮੈਂ ਕਰਾਵਾਂਗਾ। ਇਹ ਆ ਗਿਆ ਤੁਹਾਡਾ ਪਿੰਡ ਈਸ਼ਰ ਕੇ। ਇਹ ਨਹਿਰਾਂ ਤੋਂ ਜਿਹੜਾ ਨਾ ਇਹ ਲੱਥ ਕੇ ਤੇ ਇਹ ਮਗਰ ਸਾਈਡ ਤੋਂ ਮੈਂ ਪਿੰਡ ਦੇ ਅੰਦਰ ਦਾਖਲ ਹੋਇਆ ਜੀ। ਇਹ ਜੇ ਤੁਹਾਡਾ ਪਿੰਡ ਈਸ਼ਰ ਕੇ ਤੇ ਇਹ ਮੇਰੇ ਇੱਧਰਲੀ ਸਾਈਡ ਤੇ ਬੱਚਿਆਂ ਦਾ ਸਕੂਲ ਹੈ ਇਹ ਵਾਲਾ। ਇਹ ਮਿਡਲ ਸਕੂਲ ਹੈ ਜੀ। ਤੇ ਇਸ ਤਰ੍ਹਾਂ ਪੱਠੇ ਲੱਗ ਕੇ ਆਉਂਦੇ ਹੋ ਤੇ ਇਹ ਦੇਖੋ ਜੀ ਇਹ ਨੁੱਕਰ ਤੇ ਬੈਠੇ ਹਨ। ਬੜਾ ਇਹ ਦਰਵਾਜ਼ਾ ਪਹਿਲਾਂ 47 ਤੋਂ ਪਹਿਲੇ ਦਾ ਨਾ ਜੀ। ਤੇ ਇਹ ਸਰਦਾਰ ਜੀ ਤੁਹਾਡਾ ਪਿੰਡ ਹੈ। ਤੇ ਹੁਣ ਕੋਸ਼ਿਸ਼ ਕਰਾਂਗਾ ਮੈਂ ਤੁਹਾਡੇ ਪਿੰਡ ਜਿਹੜਾ ਨਾ
ਤੁਹਾਡੇ ਘਰ ਦਿਖਾਉਣ ਦੀ, ਤੁਹਾਡੀ ਗਲੀਆਂ ਤੇ ਬਾਜ਼ਾਰ ਵੀ ਦਿਖਾਵਾਂਗਾ। ਉਹ ਫਿਰ ਤੁਹਾਡਾ ਪਿੰਡ ਜਿਹੜਾ ਨਾ ਉਹ ਵੀ ਇਨਸ਼ਾਅੱਲਾ ਦਿਖਾਵਾਂਗਾ ਤੁਹਾਨੂੰ। ਸਰਦਾਰ ਜੀ ਈਸਰ ਕਹਿੰਦਾ ਮੇਨ ਬਾਜ਼ਾਰ ਜੀ। ਤੇ ਉਹ ਇੱਕ ਇੱਧਰ ਹੀ ਚੱਲ ਜਾਂਦਾ ਰਸਤਾ, ਇੱਥੋਂ ਅੱਗੇ ਜਾ ਕੇ ਇੱਕ ਗਲੀ 'ਚੋਂ ਤਿੰਨ ਗਲੀਆਂ ਪਰਤਦੀਆਂ ਨੇ। ਹਾਂਜੀ, ਤੇ ਫਿਰ ਇਹ ਇੱਧਰੋਂ ਜਾ ਕੇ ਇੱਕ ਦੱਖਣ ਪਾਸੇ ਚੱਲ ਜਾਂਦੀ ਹੈ ਪਹਾੜ ਪਾਸੇ, ਤੇ ਇੱਕ ਚੜ੍ਹਦੇ ਪਾਸੇ ਆ ਜਾਂਦੀ ਹੈ। ਇਹ ਵੇਖੋ ਜਿਹੜਾ ਮਾਹੌਲ ਜਾਂ ਕਲਚਰ ਪਹਿਲੇ ਸੀ ਉਹ ਹੀ ਹੋਣਾ। अस्सलाम वालेकुम रहमतुल्लाहि व बरकातहू। वो जनाब सुनाओ। अल्हम्दुलिल्लाह सारे खैरियत। अस्सलाम वालेकुम हज़रत करी साहब। अल्हम्दुलिल्लाह जी ਤਨਵੀਰ ਸਾਹਿਬ ਨੇ ਇਹਨਾਂ ਦਾ ਬੜਾ ਮੁਜਾਹਦਾ ਹੈ ਤੇ ਇਹ ਜੀ ਮਹਾਨ ਬੰਦੇ ਨੇ। ਇਹਨਾਂ ਦਾ ਚੈਨਲ ਜਿਹੜਾ ਨਾ ਜੀ ਮੇਰਾ ਪਿੰਡ ਮੇਰਾ ਪੰਜਾਬ, ਤੇ ਤੁਹਾਨੂੰ ਇਹਨਾਂ ਦਾ ਜਿਹੜਾ ਨਾ ਕੰਟੈਂਟ, ਇਹਨਾਂ ਦੀ ਵੀਡੀਓ ਬੜੀਆਂ ਪਸੰਦ ਆਣਗੀਆਂ ਤੇ ਨਾਲ ਸਾਡੇ ਵਾਲ ਵੀ ਧਿਆਨ ਕਰ ਲਿਆ ਜੇ। ਮੈਂ ਇਹਨਾਂ ਦੇ ਕੋਲ ਆ ਗਿਆ ਤੇ ਸਰਦਾਰ ਜੀ ਅੱਜ ਦਿਖਾਉਂਦੇ ਤੁਹਾਡਾ ਪਿੰਡ ਇਨਸ਼ਾਅੱਲਾ। ਲੋ ਜੀ सारा मेरे बाजार ते जिथे वो नहीं खलोते जी। ਉਹ ਦੁਕਾਨਾਂ ਨਾਲ ਗੁਸ਼ਤ ਬਣਦਾ ਪਿਆ। ਇਹ ਮੈਂ ਖੁਦ ਵੇਖੀਆਂ ਤੇ ਪੁਰਾਣੀਆਂ ਦੁਕਾਨਾਂ ਹਾਂ। ਅੱਛਾ ਨਾਲ ਸਾਰੀ ਬਿਲਡਿੰਗ ਤੇ ਪੀਲੇ ਰੰਗ ਦਾ ਨੂੰ ਹੋਇਆ ਹੁੰਦਾ ਸੀ, ਉਹ ਚੂਨਾ ਵੱਜਾ ਹੁੰਦਾ ਸੀ ਸਾਰੇ। ਜੀ ਇਹ ਮੇਨ ਬਾਜ਼ਾਰ ਹੈ ਤੇ ਭਾਈ ਤਨਵੀਰ ਸਾਹਿਬ ਜਿਹੜੇ ਦੱਸਦੇ ਪਏ ਨੇ ਕਿ ਇੱਥੇ ਨਾ ਉਹ ਇਹ ਸਾਰੀਆਂ ਜਿਹੜੀਆਂ ਨਾ ਦੇਖੋ ਇਹ ਦੁਕਾਨਾਂ ਉਸ ਵਕਤ ਵੀ ਪਾਰਟੀਸ਼ਨ ਤੋਂ ਪਹਿਲੇ ਦੀਆਂ ਜਿਹੜੀਆਂ ਸਨ ਮੌਜੂਦ ਸਨ, ਤੇ ਇਹਨਾਂ ਨੇ ਖੁਦ ਦੇਖੀਆਂ ਨੇ। ਹੁਣ ਕਿਉਂਕਿ ਵਕਤ ਗੁਜ਼ਰ ਗਿਆ ਤੇ ਇੰਨਾ ਅਰਸਾ ਹੋ ਗਿਆ ਤੇ ਹੁਣ ਡਿਮੋਲਿਸ਼ ਕਰਕੇ ਤੇ ਉਹਨਾਂ ਨੇ ਨਏ ਸਿਰੇ ਤੋਂ ਬਣਾ ਲਈ ਹੈ। ਸਾਰਾ ਆਬਾਦੀ ਜਿਹੜੀ ਨਾ ਮੇਰੇ ਖੱਬੇ ਪਾਸੇ ਜਿਹੜੀ ਹੈ ਸਾਰੀ ਪੁਰਾਣੀ ਆਬਾਦੀ ਸੀ ਇੱਧਰ। ਤੇ ਉਹ ਸਾਰੀ ਜਿਹੜੀ ਨਾ ਜਿਹੜੀ ਭਾਈ ਹੈ ਤੇ ਸਾਲੇ ਜਿਹੜਾ ਦੱਸਣ ਦੇ ਤੁਸੀਂ ਉਹਦੇ ਪੋਤਰੇ ਹੀ ਮੁੱਲ ਲੈ ਕੇ ਉਹਨਾਂ ਬਣਾਈ ਮਾਰਕੀਟ ਬਣਾਈ ਉਹਨਾਂ ਢਾਈ। ਅੱਛਾ ਉਹ ਜਿਹੜੀ ਦੁਕਾਨਾਂ ਨੇ ਸਹੀ ਇਹ ਘਰ ਸੀ ਉਹਨਾਂ ਦਾ। ਇਹ ਕਿਹਦਾ ਘਰ ਸੀ ਜੀ? ਉਹ ਮਾਈ ਦਾ ਜਿਹਦਾ ਤੁਸੀਂ ਨਾਂ ਲੈਣ ਦੇ ਅੱਛਾ ਸੂਬੇ ਸਿੰਘ ਦਾ ਠੀਕ ਹੈ ਸੁਭਾ ਕੀ ਮਾਤਾ ਜੀ ਗੁਰਬਚਨ ਕੌਰ ਸਾਹਿਬਾ, ਤੁਸੀਂ ਆਪਣੇ ਘਰ ਦਾ ਜ਼ਿਕਰ ਕੀਤਾ ਤੇ ਇਹ ਹੁਣ ਘਰ ਤਾਂ ਸਹੇਲੀਆਂ ਦੇ ਇੱਥੋਂ ਵਸਨੀਕ ਲਿਆ ਉਹਨਾਂ ਦੇ ਘਰ ਨੇ ਇੱਥੇ ਉਹਨਾਂ ਦੇ ਘਰ। ਇੱਧਰ ਹੁਣ ਤੁਹਾਨੂੰ ਤੁਹਾਡਾ ਘਰ ਦਿਖਾ ਦਿੰਨੇ ਆ। ਇਹ ਘਰ ਹੈ ਇਹ ਵਾਲਾ, ਇਹ ਦਰਵਾਜ਼ਾ ਹੋਈ ਜੇ ਇਹ ਘਰ ਇੱਕ ਹੁਣ ਸ਼ਾਮਾ ਕੋਲ ਸਾਹਿਬ ਇਹ ਜਿਹੜਾ ਨਾ ਇਹ ਘਰ ਉਹ ਹੀ ਹੈ ਜਿਹੜਾ ਤੁਸੀਂ ਛੱਡ ਕੇ ਗਏ ਹੋ। ਤੇ ਮੁਮਕਿਨ ਹੈ ਮੇਰਾ ਖਿਆਲ ਹੈ ਕਿ ਇਹ ਜਿਹੜਾ ਨਾ ਹਿੱਸਾ ਇਹ ਦੀਵਾਰ ਜਿਹੜੀ ਹੈ ਬਾਅਦ 'ਚ ਨਿਕਾਲ ਲਈ ਗਈ ਹੈ। ਇਹ ਦਰਵਾਜ਼ਾ ਬਾਅਦ 'ਚ ਲੱਗਾ, ਇਹ ਹਿੱਸਾ ਜਿਹੜਾ ਨਾ ਇੱਕ ਹੀ ਹੈ। ਤੇ ਘਰ ਦੇ ਬਾਹਰੋਂ ਤੇ ਨਿਸ਼ਾਨੀ ਜਿਹੜੀ ਹੈ ਨਾ ਉਹ ਇਹੋ ਹੀ ਹੈ। ਤੇ ਬਾਕੀ ਇਹਦੇ ਤੁਹਾਡੇ ਘਰ ਦੇ ਬਿਲਕੁਲ ਸਾਹਮਣੇ ਜਿਹੜਾ ਨਾ ਜੀ ਇਹ ਗਲੀ ਹੈ, ਬੰਦ ਗਲੀ। ਇੱਥੇ ਤੁਹਾਨੂੰ ਯਾਦ ਹੋਏਗਾ ਕਿ ਮਲਕਾਂ ਦੇ ਘਰ ਹੁੰਦੇ ਸੀ ਤੇ ਇਹਨਾਂ ਦਾ ਪੁੱਲ ਵੀ ਚੱਲਦਾ ਹੁੰਦਾ ਸੀ। ਤੇ ਇਸ ਤੋਂ ਅੱਗੇ ਜਾਈਏ ਤਾਂ ਫਿਰ ਅੱਗੇ ਚੌਕ ਆ ਜਾਂਦਾ ਉਸ ਸਾਹਮਣੇ ਨਾਲ ਹੀ। ਮੀਆਂ ਵਾਲਾ ਚੌਕ ਨਹੀਂ, ਕਿਹੜਾ ਚੌਕ ਜੀ? ਮੀਆਂ ਵਾਲਾ ਚੌਕ, ਮੀਆਂ ਵਾਲਾ ਚੌਕ। ਹਾਂਜੀ ਮਲਵਾਣਿਆਂ ਦਾ, ਮਲਵਾਣਿਆਂ ਵਾਲਾ ਚੌਕ ਵੀ ਜਾਂ ਮੀਆਂ ਵਾਲਾ ਚੌਕ ਨੂੰ ਕਿਹਾ ਜਾਂਦਾ। ਤੇ ਬਹਰਹਾਲ ਇਹ ਘਰ ਜਿਹੜਾ ਨਾ ਉਹ ਇਸ ਵਕਤ ਤੁਹਾਡਾ ਇਹ ਅੰਦਰ ਦੀ ਕੰਡੀਸ਼ਨ ਕੀ ਹੈ ਜੀ ਇਹਦੀ ਘਰ ਦੀ? ਪੁਰਾਣੀ ਬਿਲਡਿੰਗ ਨਹੀਂ ਦੁਬਾਰਾ ਬਣੀ ਸਾਰੀ, ਦੁਬਾਰਾ ਸਾਰੀ ਬਣੀ ਹੈ। ਅੱਛਾ ਨਿਊ ਬਣੀ। ਅੱਛਾ ਲੋ ਜੀ ਇਹ ਦੇਖੋ ਇਹ ਉਹੀ ਦਰਵਾਜ਼ੇ ਜਿਹੜੇ ਤੁਸੀਂ ਬਚਪਨ ਦੇ ਵਿੱਚ ਜਿਹੜਾ ਨਾ ਆਪਣੇ ਵਾਲਿदैन ਦੇ ਨਾਲ ਇੱਥੇ ਜ਼ਿੰਦਗੀ ਗੁਜ਼ਾਰੀ ਤੇ ਇਹਨਾਂ ਨੂੰ ਦਰਵਾਜ਼ੇ ਨੂੰ ਪਕੜ ਕੇ ਤੇ ਤੁਸੀਂ ਅੰਦਰ ਜਾਂਦੇ ਸੀਗੇ ਸਹੇਲੀਆਂ ਦੇ ਨਾਲ ਜਿਹੜਾ ਨਾ ਇੱਥੇ ਇਸ ਬਾਜ਼ਾਰ ਦੇ ਵਿੱਚ ਆ ਕੇ ਆਪਣੀ ਖਰੀਦੋ ਫਰੋਖਤ ਆਪਣੇ ਵਾਲਿदैन ਦੇ ਨਾਲ ਕਰਦੇ ਹੁੰਦੇ ਸੀ। ਤੇ ਅੱਜ ਉਹ ਦਰਵਾਜ਼ੇ ਤੇ ਮੌਜੂਦ ਨੇ, ਗਲੀਆਂ ਵੀ ਮੌਜੂਦ ਨੇ। ਇਹ ਮਲਕਾਂ ਦਾ ਇੱਕ ਬਾਬਾ ਜਿਹਨੂੰ ਪਤਾ ਹੈ ਇਹਦਾ ਮਾਈ ਦਾ, ਉਹ ਜਿਹੜਾ ਨਾ ਹੁਣ ਕਿਉਂ ਮਿਲਦਾ ਤੁਹਾਨੂੰ ਤੇ ਜੇ ਮਿਲ ਗਿਆ ਤਾਂ ਪਤਾ ਕਰਨਾ। ਹਾਂਜੀ ਤੇ ਇਹਨਾਂ ਜਿਹੜੇ ਨੇ ਜੀ ਇਹ ਮਲਕਾਂ ਦਾ ਇੱਕ ਦੱਸਦੇ ਨੇ ਜੀ ਕਿ ਇੱਕ ਬਾਬਾ ਜੀ ਹੈ ਸਨ ਜਿਹੜੇ ਮਲਕ ਤੇਲੀ ਨੇ, ਤੇ ਉਹ ਕੋਸ਼ਿਸ਼ ਕਰਨੇ ਆ ਕਿ ਉਹ ਮਿਲ ਜਾਣ। ਉਹ ਤੁਹਾਡੇ ਦੌਰ ਦੇ ਜਾਂ ਤੁਹਾਡੇ ਹਮ ਉਮਰ ਹੋਣਗੇ ਤੇ ਉਹ ਤੁਹਾਡੀਆਂ ਗੱਲਾਂ ਉਹਨਾਂ ਦੇ ਨਾਲ ਸ਼ੇਅਰ ਕਰਨੇ ਆ। ਤੇ ਮੈਨੂੰ ਉਮੀਦ ਹੈ ਕਿ ਜਿਸ ਟਾਈਮ ਤੁਹਾਡਾ ਜ਼ਿਕਰ ਕੀਤਾ ਜਾਏਗਾ, ਤੁਹਾਡੇ ਬਜ਼ੁਰਗਾਂ ਦਾ ਜ਼ਿਕਰ ਕੀਤਾ ਜਾਏਗਾ ਤੇ ਉਹ ਤੁਹਾਨੂੰ ਪਹਿਚਾਨਣਗੇ। ਤੇ ਮਾਤਾ ਜੀ ਅੱਲਾਹ ਤੁਹਾਨੂੰ ਖੁਸ਼ ਰੱਖੇ, ਤੰਦਰੁਸਤੀ ਦੇ ਤੇ ਆਬਾਦ ਰਹੋ। ਇਹ ਮਸਜਿਦ ਹੈ ਨਾ ਜੀ, ਇਹ ਵਾਲੀ ਹਾਂ ਮਸਜਿਦ ਦਰਵਾਜ਼ਾ ਇੱਧਰ ਹੀ ਹੈ ਜੀ। ਇੱਥੇ ਮਸਜਿਦ ਦਾ ਦਰਵਾਜ਼ਾ ਇੱਧਰਲੀ ਸਾਈਡ ਤੇ ਆ ਜਾਂਦਾ। ਇਹ ਗਲੀ ਵਿੱਚ ਸਰਦਾਰਾਂ ਦੇ ਘਰ ਸਨ ਸਿੱਖਾਂ ਦੇ। ਅੱਛਾ
ਇਸ ਗਲੀ 'ਚ ਜ਼ਿਆਦਾ ਅਕਸਰੀਅਤ ਸਿੱਖ ਸਰਦਾਰਾਂ ਦੀ ਸੀ। ਸਰਦਾਰਾਂ ਦੀ ਅੱਛਾ ਨਾਈਆਂ ਦੇ ਘਰ ਹਨ 47 ਤੋਂ ਪਹਿਲਾਂ ਵਾਲਾ ਕੋਈ ਜਿਹੜਾ ਨਾ ਇੱਕ ਦੋ ਘਰ ਅੱਛਾ ਅੱਛਾ ਜਿਹੜੇ ਵਸਨੀਕ ਸਨ ਇੱਥੋਂ ਦੇ ਨਾਈ, ਅੱਛਾ ਉਹਨਾਂ ਦੇ ਘਰ ਬਾਕੀ ਸਾਰੇ ਸਿੱਖਾਂ ਦੇ ਹਨ। ਉਹ ਪਰਲੀ ਗਲੀ ਜਿਹੜੀ ਜਿੱਥੇ ਖਲੋਤੇ ਹਨ ਜੀ ਜੀ ਉਹ ਪਰਲੀ ਗਲੀ ਸਾਰੀ ਜਿਹੜੇ ਉਹ ਵਸਨੀਕਾਂ ਦੀ ਮੋਚੀਆਂ ਦੀ, ਅੱਛਾ ਜਿਹੜੇ ਇਹਨਾਂ ਦੀ ਜੁੱਤੀਆਂ ਜਿਹਨਾਂ ਕੋ ਬਣਵਾਉਂਦੇ ਹਨ, ਇਹ ਸਿੱਖ ਬਣਵਾਉਂਦੇ ਹੁੰਦੇ ਹਨ ਉਹ ਜੁੱਤੀਆਂ ਮੋਚੀਆਂ ਕੋਲ ਅੱਛਾ ਕਢਾਈ ਵਾਲੀ ਉਹ ਬਾਬੇ ਦੇ ਫੋਟੋ ਕਰਨ ਵੇਖਿਆ ਨਾ ਬਾਬੇ ਉਹਨਾਂ ਸਾਰੇ ਬਿਲਕੁਲ ਠੀਕ। ਉਹਦੇ ਵੀ ਸਰਦਾਰਾਂ ਦੇ ਘਰ ਸੀ ਇੱਕ ਦੋ, ਠੀਕ। ਇੱਥੇ ਚਵਾਰਾ ਸੀ ਅੱਜ ਇੱਕ ਤੁਹਾਡੇ ਇੱਕ ਪਿੱਛੇ ਸੜਕ ਚਵਾਰਾ। ਲੋ ਜੀ ਉਹ ਸਾਹਮਣੇ ਗੁਰਦੁਆਰੇ ਦੇ ਨਾਲ ਇਹ ਮਸਜਿਦ ਆ ਗਈ, ਉਹਦੇ ਅੱਗੇ ਕਰਕੇ ਜਿਹੜਾ ਨਾ ਮਸਜਿਦ ਦਾ ਦਰਵਾਜ਼ਾ, ਤੇ ਇਹ ਜਿਹੜੀਆਂ ਗਲੀ ਹੈ ਸਾਰੀ ਸਿੱਖ ਸਰਦਾਰ ਸਿੱਖਾਂ ਵਾਲੀ, ਤੇ ਇੱਥੇ ਚਵਾਰਾ ਹੁੰਦਾ ਇਹ ਇਸ ਜਗ੍ਹਾ ਤੇ ਦੱਸਦੇ ਨੇ ਜੀ ਇਹ ਚੁਬਾਰਾ ਹੁੰਦਾ ਸੀ। ਇਹ ਵਾਲਾ ਜਿਹੜਾ ਨਾ ਜੀ ਇਹਨੂੰ ਫਿਰ ਬਿਲਡਿੰਗ ਨੂੰ ਗਿਰਾ ਕੇ ਦੁਬਾਰਾ ਬਣਾਇਆ। ਇਹ ਵਾਲੀ ਦੁਕਾਨ ਸੀ ਖੱਤਰੀ ਦੀ। ਇਹ ਹੁਣ ਚੌਕ ਹੈ ਨਾ ਜੀ, ਇਹ ਗੁਰਦੁਆਰੇ ਵਾਲਾ ਹੈ, ਗੁਰਦੁਆਰੇ ਤੋਂ ਇੱਧਰ ਨੂੰ ਆਈ ਹੈ ਨਾ, ਤੇ ਇਹ ਇੱਥੇ ਚੁਬਾਰਾ ਸੀ, ਤੇ ਇਹ ਜਿਹੜਾ ਨਾ ਉਹ ਦੁਕਾਨ ਸੀ ਖੱਤਰੀ ਕਿਸੇ ਦੀ ਦਾ, ਤੇ ਇੱਧਰ ਘਰ ਸੀ ਇਹਦਾ। ਅੱਛਾ ਠੀਕ ਹੈ। ਇਹ ਵਾਲਾ ਨਾ ਜੀ ਉਹਦਾ ਘਰ ਸੀ, ਤੇ ਇਹ ਦੇਖੋ ਨਾ ਹਜੇ ਤੱਕ ਇਹਦੇ ਜਿਹੜਾ ਨਾ ਵਿੰਡੋ, ਇਹ ਜਿਹੜੀਆਂ ਖਿੜਕੀਆਂ, ਇਹਦੀ ਡਾਟ, ਤੇ ਇਹ ਦਰਵਾਜ਼ੇ, ਇਹ ਵਾਲੇ ਇਹ ਦਰਵਾਜ਼ਾ ਖੜੀ ਹੈ, ਤੇ ਇਹ ਵੀ ਮੇਰੇ ਖਿਆਲ ਅਕਸਰੀਅਤ ਦੇ ਦਰ ਸਿੱਖਾਂ ਦੀ ਰਹਿੰਦੀ ਹੋਏਗੀ। ਅੰਦਰ ਵੀ ਘਰ ਸਰਦਾਰਾਂ ਦੇ ਹਨ। ਠੀਕ ਹੈ। ਤੇ ਇਹ ਡਾਟਾਂ ਦੇਖੋ ਨਾ ਜੀ ਉਸੇ ਤਰ੍ਹਾਂ ਬਣੀਆਂ ਹੋਈਆਂ ਨੇ, ਤੇ ਇਹ ਜਿਹੜਾ ਨਾ ਕੋਈ ਅਗਰ ਜਿਸ ਇਹਦੀ ਦੁਕਾਨ ਦੀ ਕੰਡੀਸ਼ਨ ਦੇਖਿਆ ਜਾਏ ਤੇ ਮਹਿਸੂਸ ਇਹ ਹੁੰਦਾ ਹੈ ਕਿ ਇਸ ਜਿਹੜਾ ਨਾ ਉਹ ਪਿੰਡ ਦਾ ਸਭ ਤੋਂ ਰਈਸ ਖੱਤਰੀ ਸੀ। ਇਹ ਫੱਟੇ ਵੀ ਉੱਪਰ ਪਏ ਹੋਏ ਨੇ, ਇਹ ਡਾਟ ਜਿਹੜੀ ਹੈ ਨਾ ਜੀ ਉਸੇ ਤਰ੍ਹਾਂ ਹੀ ਲੱਗੀਆਂ, ਤੇ ਡਾਟ ਤਾਂ ਖੈਰ ਹਾਂਜੀ, ਤੇ ਇਹ ਦੇਖੋ ਫੱਟੇ ਉਸੇ ਦੌਰ ਦੇ ਨੇ। ਕੱਪੜੇ ਦੀ ਦੁਕਾਨ ਸੀ ਕੱਪੜੇ। ਅੱਛਾ ਇੱਕ ਆਦੀ ਦੁਕਾਨ ਸੀ ਜੀ, ਸੁਣਨ ਜੇ ਸੀ ਕਿ ਕੱਪੜੇ ਦੀ ਦੁਕਾਨ ਸੀ। ਅੱਛਾ 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 ਕੱਪੜੇ ਦੀ, ਤੇ ਕਾਫੀ ਸਾਰਾ ਮਤਲਬ ਕਿ ਇਹਦੀ ਦੁਕਾਨ ਦੀ ਅਗਰ ਪੋਜੀਸ਼ਨ ਦੇ ਪੂਰਾ ਪਿੰਡ ਇਹਦੇ ਕੋ ਖਰੀਦ ਕਰਦਾ ਪੂਰਾ ਪਿੰਡ ਹੀ ਖਰੀਦ ਰਿਹਾ ਇਸ ਸਾਲ। ਇੱਥੇ ਅੱਛਾ ਇਸ ਜਗ੍ਹਾ ਤੇ ਖੋਈ ਸੀ। ਇੱਥੇ ਕੋਈ ਹੁੰਦੀ ਅੱਛਾ ਅੱਛਾ ਇਹ ਨਾ ਇਹ ਚੌਕ ਹੈ, ਵੇਖੋ ਇੱਕ ਬਾਜ਼ਾਰ ਜਾਣੇ ਮਸਜਿਦ ਵਾਲਾ ਸਿੱਧਾ ਚੜ੍ਹਦੇ ਨੂੰ ਚਲਾ ਗਿਆ, ਹਾਂਜੀ ਇਹ ਲੈਂਦੇ ਨੂੰ ਚਲਾ ਗਿਆ, ਇੱਕ ਇਹ ਬਾਜ਼ਾਰ ਹੈ। ਇਹ ਜਿਹੜਾ ਉਤਲਾ ਬਾਜ਼ਾਰ ਜਾ ਰਿਹਾ ਇਹ ਲਾਭ ਸਿੰਘ ਜਿਹੜਾ ਨੰਬਰਦਾਰ ਸੀ ਨਾ ਉਹਦਾ ਚਬਾਰਾ ਸੀ ਉੱਥੇ, ਪੀਲੇ ਚਬਾਰੇ ਵਾਲਾ ਜੀ ਉਧਰ ਮਸ਼ਹੂਰ, ਉਹਨੂੰ ਪਤਾ ਪੀਲੇ ਚਬਾਰੇ ਵਾਲਾ ਜਿੱਥੇ ਜੀਂਦ ਜ਼ਿਲ੍ਹੇ 'ਚ ਬੈਠੇ ਨਾ ਨਿਮਨਾਬਾਦ ਪਿੰਡ ਜਾ ਕੇ। ਹਾਂ ਨਿਮਨਾਬਾਦ ਬਿਲਕੁਲ। ਉਹਨਾਂ ਉੱਥੇ ਅੱਗੇ ਸੀ ਅੱਛਾ ਲਾਭ ਸਿੰਘ ਦਾ ਉਹ ਅੱਗੇ ਥੋੜਾ ਜਿਹਾ ਢਾਲ ਦਿੱਤਾ ਉਹਨਾਂ ਹੁਣ। ਅੱਛਾ ਉਹ ਚਬਾਰਾ ਹੈ ਕਿ ਖਤਮ ਹੋ ਗਿਆ? ਥੱਲੇ ਵਾਲੀ ਸਾਈਡ ਸ਼ਾਇਦ ਬੜਾ ਹੀ ਹੈ ਆਹੋ। ਅੱਛਾ ਅੱਗੇ ਸਾਰਾ ਚਬਾਰਾ ਇੰਜ ਦੇਖਦਾ ਬਿਲਕੁਲ ਖਤਮ ਹੋ ਗਿਆ, ਨਿਸ਼ਾਨ ਹਰ ਚੀਜ਼ ਖਤਮ ਹੋ ਗਈ ਉਹਨਾਂ ਦੀ। ਠੀਕ ਹੈ। ਇਹ ਜਿਹੜਾ ਮਕਾਨ ਇਹ ਸੰਤੂ ਸਿੰਘ ਸੁਨਿਆਰਾ ਸੀ, ਉਹਦਾ ਸੀ ਸਾਡੇ ਵਾਲਾ ਸੁਨਿਆਰੇ ਦਾ ਆ ਪੀਲਾ ਜਿਹਾ, ਇਹਦੇ ਨਾਲ ਲਾਭ ਸਿੰਘ ਦਾ ਇਹਨਾਂ ਦੇ ਜਿਹੜੇ ਵਾਲ ਸਾਹਿਬ ਆਏ ਸਨ ਉਹਨਾਂ ਨੂੰ ਫਿਰ ਅਲਾਟ ਹੋ ਗਏ ਨੇ। ਅੱਛਾ ਇਹ ਉਹਨਾਂ ਨੇ ਇਹਨਾਂ ਨੇ ਫਿਰ ਦੁਬਾਰਾ ਵਾਰੀ ਵਾਰ ਸਾਰੇ ਢਾਟਾ ਕੇ ਲੋਕੀ ਬਣਾ ਆਪਣੇ ਇਹ ਸੰਤੂ ਸਿੰਘ ਦਾ, ਇਹਦੇ ਪਿਛਲੇ ਪਾਸੇ ਲਾਭ ਸਿੰਘ ਦਾ। ਅੱਛਾ ਸਨਤ ਸਿੰਘ ਦੇ ਪਿਛਲੇ ਪਾਸੇ ਲਾਭ ਸਿੰਘ ਦਾ ਉਹ ਸੀ। ਛੱਡਦੇ ਨਾ ਇਹ ਸੁਨਿਆਰਾ ਸੀ ਇੱਥੇ। ਇਹ ਜਿਹੜਾ ਇਹ ਸੁਨਿਆਰਾ ਸੀ, ਤੇ ਲਾਭ ਸਿੰਘ ਨੰਬਰਦਾਰ ਸੀ। ਹਾਂਜੀ ਲਾਭ ਸਿੰਘ ਨੰਬਰਦਾਰ ਸੀ। ਹੋਰ ਦੇ 2 ਨੰਬਰ ਦਾ ਲੇਕਿਨ ਲਾਭ ਸਿੰਘ ਦਾ ਉਹ ਪਿਛਲੇ ਪਾਸੇ ਘਰ ਹੈ ਨਾ, ਵੇਖੋ ਆਹ ਮੰਡਲ ਸੰਜੀ ਭਾਈ ਇਹ ਘਰ ਨੇ ਇਹਨਾਂ ਦੇ, ਠੀਕ ਹੈ ਹਾਂਜੀ ਹਾਂਜੀ। ਇਹਦੀ ਇਹਨਾਂ ਨੇ ਇੰਜ ਨੂੰ ਬਣਾਇਆ ਨਾ, ਇਹਦੇ ਪਿਛਲੇ ਪਾਸੇ ਜਿਹੜੀ ਉਹ ਗਲੀ ਦੇ ਸਾਹਮਣੇ ਲਾਭ ਸਿੰਘ ਦਾ ਘਰ ਹੈ। ਤੁਸੀਂ ਤੁਹਾਡੇ ਬਜ਼ੁਰਗ ਕਿਹੜੇ ਜ਼ਿਲ੍ਹੇ ਤੋਂ ਆਏ ਜੀ? ਅੰਮ੍ਰਿਤਸਰ ਤੋਂ, ਅੰਮ੍ਰਿਤਸਰ ਸ਼ਹਿਰ ਤੋਂ ਜਾਂ ਕਿਸੇ ਪਿੰਡ ਚੋਂ? ਪਿੰਡ 'ਚ ਆਏ। ਕਿਹੜਾ ਤਹਿਸੀਲ ਕਿਹੜੀ ਸੀ? ਤਹਿਸੀਲ ਅਜਨਾਲਾ, ਪਿੰਡ ਪਿੰਡ ਹੈਗਾ ਸੀ ਜਗਦੇ ਪਿੰਡ ਸੀ। ਜਗਦੇ? ਦੋ ਜਗਦੇਵ ਨੇ, ਇੱਕ ਛੋਟੀ ਇੱਕ ਵੱਡੀ। ਉਹ ਮੈਂ ਹਾਸ਼ਮ ਸਿੰਘ ਵਾਲੇ ਜਗਦੇ। ਹਾਸ਼ਮ ਸਿੰਘ ਵਾਲਾ ਜਗਦੇ। ਹਾਂਜੀ ਤੇਰੇ ਕੋਲ ਬਾਰਡਰ ਦੇ ਲੱਗੇ ਹੀ ਬਾਰਡਰ ਦੇ ਲਾਗੇ ਹੀ ਨੇ। ਅੱਛਾ 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 ਠੀਕ ਹੈ। ਵਾਲਦ ਸਾਹਿਬ ਪਿੰਡ ਨੂੰ ਯਾਦ ਕਰਦੇ ਰਹੇ? ਹਾਂਜੀ ਯਾਦ ਕਰ ਗਏ? ਹਾਂ ਨਹੀਂ ਗਏ ਨਹੀਂ, ਸਾਡੇ ਸਭ ਖਾਨਦਾਨ ਸਾਰੇ ਹੀ ਆ ਗਿਆ ਸੀ। ਦੁਬਾਰਾ ਮਿਲ ਗਏ ਬੇਲੀਆਂ ਨੂੰ? ਬੇਲੀ ਕਿਹੜਾ ਸੀ ਉਹਨਾਂ ਦਾ ਉੱਥੇ? ਤੇ ਨਾਂ ਲਿਆ ਕਦੀ ਉਹਨਾਂ ਨੇ ਬੇਲੀਆਂ ਨੂੰ? ਯਾਦ ਨਹੀਂ ਦਿਆ? ਨਹੀਂ ਯਾਦ ਪਿਛਲੇ ਸਾਲ ਨੂੰ ਤੁਹਾਨੂੰ ਪਤਾ ਅੱਜ ਕੱਲ੍ਹ ਲੋ ਜੀ ਮਿਹਰਬਾਨੀ। ਕਈ ਸਾਲਾਂ ਜਦੋਂ ਫੌਤ ਹੋ ਗਏ। ਅੱਛਾ ਮਿਹਰਬਾਨੀ। ਕੋਈ ਆਇਆ ਸੀ, ਕੋਈ ਤਾਂ ਇਹਨਾਂ ਨੂੰ ਪਤਾ ਹੋਣਾ, ਮੈਂ ਵੀ ਵੇਖਿਆ। ਅੱਛਾ ਕਿੰਨਾ ਤੁਸੀਂ ਆਪ ਇਸਤੇਮਾਲ ਕੀਤੀ ਹੈ? ਹਾਂਜੀ। ਖੂਹੀਆਂ ਪਿੰਡ 'ਚ ਕਿੰਨੀਆਂ ਸਨ? ਮੈਂ ਤੇ ਇੱਕ ਇੱਥੇ ਸੀ, ਉਹ ਸਾਈਆਂ ਦੇ ਗਿਰਜੇ ਲਾਗੇ ਸੀ। ਅੱਛਾ ਉਧਰ ਸਾਈਆਂ ਦਾ ਗਿਰਜਾ ਵੀ ਪੁਰਾਣਾ ਸੀ? ਹਾਂਜੀ ਅੱਛਾ ਉੱਥੇ ਖੂਹ ਹੈ ਸੀ। ਇੱਕ ਉੱਥੇ ਸੀ, ਇੱਕ ਇੱਥੇ ਸੀ। ਅੱਛਾ ਜੀ ਨਾਲ ਅੱਛਾ ਦੋ ਬੋਰਡ ਵੀ ਸਨ। ਅੱਛਾ ਕਿ ਇਹ ਨਾ ਜਦੋਂ ਮੈਂ ਪਾਣੀ ਨਿਕਲਦਾ ਵੇਖਿਆ, ਭਾਈ ਨੇ ਵੇਖਿਆ ਹੋਣਾ ਮੇਰੇ ਮੈਂ ਵੱਡੇ ਨੇ। ਵੇਖਿਆ ਪਾਣੀ ਦਾ। ਮੈਂ ਪਾਣੀ ਵੇਖਿਆ ਕਿਨਾਰਿਆਂ ਦਾ, ਮੈਨੂੰ ਪਤਾ ਇੰਨੀ ਨਹੀਂ ਵਿੱਚੋਂ ਜਦੋਂ ਮਰਜ਼ੀ ਬਹਿ ਜਾਂਦੀ ਸੀ ਵਿੱਚੋਂ ਨਾ। ਅੱਛਾ ਮੈਂ ਫਿਰ ਪੁੱਛਿਆ, ਮੈਂ ਇਹ ਹੋਇਆ ਕਿ ਇਹਨਾਂ ਕਿਹਾ ਵਿੱਚ ਮੱਝ ਡਿੱਗ ਪਈ ਤੇ ਨਾ ਫਿਰ ਪੂਰਦੇ ਕਿ ਯਾਰ ਬਾਲ ਵੀ ਡਿੱਗ ਪਏ, ਮੱਝਾਂ ਡਿੱਗ ਪਈਆਂ। ਅੱਛਾ ਬੜੀ ਮੁਰਤਾ ਹੋਈਆਂ ਪੂਰੀ। ਸਹੀ। ਲੋ ਜੀ ਚੱਲੀਏ। ਜ਼ਿੰਦਗੀ ਦੇ ਨਾਲ ਵਸਤਾ ਹਰ ਚੀਜ਼ ਜਿਹੜੀ ਹੈ ਉਹ ਭਾਈ ਤਨਵੀਰ ਸਾਹਿਬ ਜਿਹੜੇ ਨੇ ਉਹ ਤੁਹਾਨੂੰ ਜਿਹੜੇ ਨਾ ਉਹ ਦਿਖਾ ਰਹੇ ਨੇ। ਹਾਂਜੀ ਇਹ
ਇਹ ਰੜੀ ਸੀ, ਰੜੀ ਉਹਨੂੰ ਪਤਾ ਜੇ ਇਹ ਰੜੀ ਕਹਿੰਦੇ ਹਨ, ਜਿਹੜੇ ਖੁੱਲਾ ਮੈਦਾਨ ਸੀ ਖੇਲਣ ਖੁਲਣ ਵਾਲਾ। ਠੀਕ ਹੈ। ਇਹ ਸਾਰੀ ਰੜੀ ਸੀ। ਤੇ ਇਹ ਪਿੰਡ ਦੇ ਜਿਹੜਾ ਨਾ ਜੀ ਉਹ ਗੁਰਦੁਆਰੇ ਤੋਂ ਆਪਣਾ ਜਨੂਬ ਪਹਾੜ ਪਾਸੇ ਆਈ ਹੈ ਨਾ ਜੀ, ਇਹ ਉਹ ਵਾਲਾ ਜਗ੍ਹਾ ਹੈ ਨਾਲ ਹੀ ਛੱਪੜ, ਇਹਦੇ ਪਰਲੀ ਸਾਈਡ ਤੇ ਜਿਹੜਾ ਨਾ ਛੱਪੜ ਹੈ, ਤੇ ਇਹ ਨਾਲ ਹੀ ਆਪਣਾ ਰੜੀ ਜਿਹਨੂੰ ਇਹ ਰੜੀ ਹੈ, ਜਿਹਨੇ ਮੈਦਾਨ ਸੀ ਉਹਨੂੰ ਰੜੀ ਕਹਿੰਦੇ ਹਨ। ਉਦੋਂ ਬਾਅਦ 'ਚ ਵੀ ਰੜੀ ਹੁਣ ਤੱਕ ਕਹਿੰਦੇ ਰਹਿੰਦੇ ਆ। ਸਾਰਾ ਹੁਣ ਮਕਾਨ ਬਣ ਕੇ ਨਾਲ ਹੀ ਤੇ ਛੱਪੜ 47 ਤੋਂ ਪਹਿਲਾਂ ਵਾਲਾ। ਔਰ ਫਿਰ ਜਦੋਂ ਵੰਡ ਹੋਈ ਨਾ ਜਾਣ ਲੱਗੇ ਨਾਲ ਤੇ ਪਿੰਡਾਂ ਵਾਲੇ ਜਿਹੜੇ ਸਰਦਾਰ ਆਣ ਕਿੱਥੇ ਬੈਠੇ ਆ, ਕੈਂਪ ਜਿਵੇਂ ਲੱਗਦੇ ਥੋੜਾ ਜਿਹਾ। ਅੱਛਾ, ਜਦੋਂ ਸਾਰੇ ਇਕੱਠੇ ਹੋ ਕੇ ਫਿਰ ਉੱਥੇ ਗਏ ਸਨ ਆਪਣਾ ਸੱਚੇ ਸੌਦੇ ਕੈਂਪ ਚਲੇ ਗਏ ਹਨ। ਔਰ ਪਿੰਡ ਦੇ ਕਈ ਜਿਹੜੇ ਨਾਲ ਛੱਡਣ ਗਏ ਸਨ, ਖੁਦ ਪਿੰਡ ਵਾਲੇ ਤੁਹਾਡੇ ਬਾਬੇ। ਹਾਂਜੀ, ਇਹ ਪਿਆਰ ਮੁਹੱਬਤ ਬਹੁਤ ਜ਼ਿਆਦਾ। ਸਰਦਾਰ ਵੀ ਦੱਸਦੇ ਨੇ ਜੀ ਪਿੰਡ ਵਾਲਿਆਂ ਨੇ ਸਾਡੇ ਤੇ ਜਿਹੜਾ ਨਾ ਕੋਈ ਕਿਸੇ ਕਿਸਮ ਦਾ ਅਟੈਕ ਨਹੀਂ ਕੋਈ ਕੀਤਾ। ਚੱਕਰ ਹੀ ਅਸੀਂ ਅਮਨ ਤੇ ਸਕੂਨ ਦੇ ਨਾਲ ਉੱਥੋਂ ਗਏ ਆ, ਹਾਂਜੀ। ਬਲਕਿ ਕੋਟ ਸ਼ੇਰਿਆ ਜਿਹੜਾ ਹੈ ਨਾ, ਉਸ ਕਾਫਲੇ ਤੇ ਜਿਹੜਾ ਹਮਲਾ ਹੋਇਆ ਸੀ, ਉਸ ਕਾਫਲੇ ਤੇ ਹਮਲਾ ਹੋਇਆ ਸੀ, ਉਹਨਾਂ ਦੇ ਲੋਕ ਜਿਹੜੇ ਕਾਫੀ ਵੱਡੇ ਕੱਟੇ ਗਏ ਸਨ। ਤੇ ਫਿਰ ਜਿਹੜਾ ਸੱਚੇ ਸੌਦਾ ਗਏ ਤੇ ਉੱਥੇ ਜਿਹੜਾ ਨਾ ਉਹ ਟ੍ਰੇਨ ਤੇ ਜਿਹੜਾ ਨਾ ਉਹ ਹਮਲਾ ਹੋਇਆ ਸੀ, ਜਿਸ ਤੇ ਸਵਾਰ ਹੋਣ ਲੱਗੇ। ਇਹ ਸਾਈਆਂ ਦੀ ਬਸਤੀ ਸਾਰੀ, ਇਹ ਗਿਰਜੇ 47 ਤੋਂ ਪਹਿਲਾਂ ਦਾ। ਇੱਥੇ 2 ਬੋਰਡ ਸਨ ਜੀ। ਅੱਛਾ, ਕਰਕੇ ਕੋਤ ਫਿਰ ਮੈਂ ਖੁਦ ਵੱਡੇ ਬੋਰਡ 47 ਤੋਂ ਪਹਿਲਾਂ। ਅੱਛਾ, ਇਸ ਜਗ੍ਹਾ ਤੇ ਚੌਕ 'ਚ ਬੋਰਡ ਸਨ। ਹਾਂਜੀ, 47 ਤੋਂ ਪਹਿਲੇ। ਇਹ ਕ੍ਰਿਸਚਨ ਗਿਰਜਾ ਹੈ। ਹਾਂਜੀ। ਅੱਛਾ, ਇਧਰਲੀ ਸਾਈਡ ਤੇ ਇਹ ਗਿਰਜਾ ਆ ਜਾਂਦਾ, ਇਹ ਵੀ 47 ਤੋਂ ਪਹਿਲੇ। ਉਹ ਨਾ ਉਹ ਸਲੀਬ। ਹਾਂਜੀ, ਉਹ ਸਲੀਬ ਹੈ, ਉਹ ਸਾਹਮਣੇ ਬਣੀ ਹੋਈ ਸਪੀਕਰ ਲੱਗੇ ਨਾਲ 3 ਸਲੀਬਾਂ ਨੇ। ਤੇ ਇਹ ਗਿਰਜੇ ਦਾ ਦਰਵਾਜ਼ਾ, ਇੱਥੇ ਬੋਰਡ ਸਨ। ਇੱਥੇ ਬੋਰਡ ਸਨ। ਹਾਂਜੀ, ਕਿੱਥੇ ਕਰਕੇ ਇੱਕ ਪਿੱਪਲ ਸੀ, ਇੱਕ ਬੋਰਡ ਸੀ, ਸੌਰੀ, ਇੱਕ ਪਿੱਪਲ ਤੇ ਇੱਕ ਬੋਰਡ। ਠੀਕ ਹੈ। ਇਹ ਇੱਥੇ ਛੱਪੜ ਸੀ, ਇਹ ਛੱਪੜ ਦੇ ਵਿੱਚ ਘਰ ਦੇ। ਇਹ ਜਿਹੜਾ ਗੇਟ ਬਣ ਲੱਗਾ ਹੈ, ਆਹੋ, ਇਹ ਬਹੁਤ ਤਗੜਾ ਤੇ ਛੱਪੜ ਸੀ, ਛੱਪੜ। ਅੱਛਾ, ਉਹਨਾਂ ਨੂੰ ਪਤਾ 47 ਤੋਂ ਪਹਿਲਾਂ ਛੱਪੜ ਕਿੱਥੇ ਛੱਪੜ ਸੀ, ਉਹ ਛੱਪੜ ਸੀ ਨਾਲ ਸਹੀ ਉਧਰ ਪਾਸੇ ਲਾਂਦੇ ਪਾਸੇ, ਹਾਂਜੀ, ਚੜ੍ਹਦੇ ਪਾਸੇ 2 ਛੱਪੜ। ਠੀਕ। ਤੇ ਪਿੰਡ ਦੀ ਚੜ੍ਹਦੇ ਪਾਸੇ ਜਿਹੜਾ ਪਿੰਡ ਹੈ ਨਾ, ਹਾਂਜੀ, ਇਹਦੇ ਚੜ੍ਹਦੇ ਪਾਸੇ ਲਾਲ ਸਿੰਘ ਜਾਂਦੇ ਆ, ਰਾਹ ਦੇ ਵਿੱਚ ਮੜੀਆਂ ਸਨ, ਜਿੱਥੇ ਆਪਣੇ ਇੱਥੇ ਕੁਝ ਘਰ ਹਿੰਦੂਆਂ ਦੇ ਵੀ ਹੈ ਨਾ, ਖੱਤਰੀਆਂ ਦੇ। ਹਾਂਜੀ, ਉਹ ਆਪਣਾ ਸੰਸਕਾਰ ਵਗੈਰਾ ਉੱਥੇ ਕਰਦੇ ਹਨ, ਆਪਣੇ ਸਾਰ ਦੇ ਮੁਰਗੇ। ਅੱਛਾ, ਉਹ ਪਿੰਡ ਦੀ ਚੜ੍ਹਦੀ ਸਾਈਡ ਤੇ। ਅੱਛਾ, ਉਹ ਮੜੀਆਂ ਵੀ ਦੇਖਨੇ ਜੀ। ਹਾਂਜੀ, ਉਹ ਜਾਂਦੇ ਲਾਲ ਕੇ ਵੀ ਜਾਂਦੇ ਫਿਰ ਜੀ, ਬਿਹਤਰ ਹੋ। ਹੁਣ ਤੁਹਾਨੂੰ ਲੈ ਕੇ ਚੱਲਾਂ ਮੈਂ, ਜਿਹਦੀ ਮਾਈ ਜੀ ਉਹ ਕਹਿ ਰਹੇ ਨਾ ਉੱਥੋਂ ਵਾਲੇ, ਕਿ ਪੀਰ ਸਾਲੇ ਸ਼ਾਹ ਜੀ ਉਹਦੇ ਦਰਬਾਰ ਤੇ ਜਿੱਥੇ ਕਬਰ ਹੈ, ਜਿੱਥੇ ਮੇਲਾ ਲੱਗਦਾ ਸੀ ਉਦੋਂ ਵੀ ਲੱਗਦਾ, ਉੱਥੇ ਲੈਣ ਜਾ ਰਹੇ। ਹਾਂ, ਬਿਲਕੁਲ ਠੀਕ ਹੈ। ਅਗੋ ਸਾਡਾ ਜੀ 10 ਕਰ ਤੋਂ ਬੰਦ ਬੈਠ ਜੀ। ਅਸਲਾਮ ਵਾਲੇਕੁਮ ਰਹਿਮਤੁਲਾਹ ਜੀ। 47 ਦੀ ਵੰਡ ਦੇ ਹਵਾਲੇ ਦੇ ਨਾਲ ਮੈਂ ਅੱਜ ਸ਼ਿਵਪੁਰੇ ਦੇ ਇਲਾਕਾ ਜਿਹਨੂੰ ਵਿਰਕਗੜ੍ਹ ਵੀ ਕਿਹਾ ਜਾਂਦਾ, ਤੇ ਉੱਥੇ ਤੇ ਭਾਈ ਤਨਵੀਰ ਸਾਹਿਬ ਜਿਹੜੇ ਮੇਰੇ ਨਾਲ ਬੈਠੇ ਨੇ, ਤੇ ਇਹਨਾਂ ਦਾ ਵੀ YouTube ਚੈਨਲ ਹੈ, ਬੜਾ ਅੱਛਾ ਚੱਲ ਰਿਹਾ ਹੈ, ਬਹੁਤ ਅੱਛੇ ਇਹਨਾਂ ਦੀ ਵੀਡੀਓ ਜਿਹੜੀਆਂ ਨੇ ਉਹ ਰਿਕਾਰਡ ਕਰਦੇ ਨੇ। ਤੇ ਇਹਨਾਂ ਦੇ ਚੈਨਲ ਦਾ ਨਾਮ ਹੈ ਜੀ ਮੇਰਾ ਪਿੰਡ ਮੇਰਾ ਪੰਜਾਬ। ਖੂਬਸੂਰਤ ਵੀਡੀਓ, ਜਿਸ ਤਰ੍ਹਾਂ ਦੇ ਆਪ ਖੂਬਸੂਰਤ ਨੇ, ਤੇ ਵੀਡੀਓ ਵੀ ਇਹ ਮਾਸ਼ਾਅੱਲਾ ਬਹੁਤ ਅੱਛੇ ਅੰਦਾਜ਼ ਦੇ ਨਾਲ ਖੂਬਸੂਰਤ ਬਣਾਉਂਦੇ ਨੇ। ਕੱਲ੍ਹ ਆਏ ਨੇ ਸਿਆਲਕੋਟ, ਸ਼ਕਰਗੜ੍ਹ, ਨਾਰਵਾਲ ਦਾ ਇਲਾਕਾ ਜਿਹੜਾ ਕਵਰ ਕਰਕੇ ਸਰਦਾਰ ਵੀਰਾਂ ਦੀ ਫਰਮਾਇਸ਼ 'ਤੇ ਰਾਤੀ ਮੈਂ ਇਹਨਾਂ ਨਾਲ ਰਾਬਤਾ ਕੀਤਾ, ਤੇ ਅੱਜ ਮੈਂ ਫਿਰ ਇਹਨਾਂ ਦੀ ਦਾਵਤ 'ਤੇ ਮੈਂ ਇਹਨਾਂ ਦੇ ਇਲਾਕੇ ਦੇ ਵਿੱਚ ਆਇਆ ਕਿ ਬਾਬਾ ਜੀ ਜਿਹੜਾ ਮਲਕ ਮਨਜ਼ੂਰ ਸਾਹਿਬ ਜਿਹੜੇ ਇੱਥੋਂ ਦੇ ਬਸ਼ਿੰਦੇ ਨੇ, ਕਹਿੰਦੇ ਜੀ ਇਹ ਉਹਨਾਂ ਦੇ ਕੋਲ ਬੜੀ ਜਿਹੜੀ ਹੈ ਨਾ ਉਹ ਕੋਈ ਸਟੋਰੀਆਂ ਨੇ ਇੱਥੋਂ ਦੀਆਂ। ਉਮਰ ਤਾਂ ਖੈਰ ਥੋੜ੍ਹੀ ਸੀ, ਜਿਸ ਹੱਦ ਤੱਕ ਵੀ ਬਹਰਹਾਲ ਉਹਨਾਂ ਦੇ ਕੋਲ ਹੈ ਨੇ, ਉਹ ਤੁਹਾਡੇ ਨਾਲ ਸਾਂਝੀਆਂ ਕਰਨੇ। ਤੇ ਅਸੀਂ ਬੈਠੇ ਹਾਂ ਪਿੰਡ ਦੇ ਕਹਿ ਲਓ ਕਿ ਚੜ੍ਹਦੇ ਦੇ ਤੇ ਪਹਾੜ ਦੀ ਗੁੱਠ ਦੇ ਵਿੱਚ, ਨਾਟੂਆਣੇ ਤੇ ਇਸਰਕੇ ਦੇ ਦਰਮਿਆਨ। ਨਾਟੂਆਣੇ ਤੇ ਇਸਰਕੇ ਦੇ ਦਰਮਿਆਨ। ਤੇ ਲੋ ਜੀ, ਗੱਲਬਾਤ ਸਾਂਝੀ ਕਰਨੇ ਜੀ ਬਾਬਾ ਜੀ ਮਨਜ਼ੂਰ ਸਾਹਿਬ ਦੇ ਨਾਲ, ਤੇ ਜ਼ਰਾ ਧਿਆਨ ਨਾਲ ਸੁਣ ਲਿਓ ਜੀ। ਬੜੀ ਮਿਹਨਤ ਕੀਤੀ ਸਰਦਾਰ ਜੀ ਤੁਹਾਡੇ ਵਾਸਤੇ, ਤੇ ਮਾਤਾ ਜੀ ਗੁਰਬਚਨ ਕੌਰ ਸਾਹਿਬ ਆ ਤੁਹਾਡੇ ਵਾਸਤੇ ਵੀ ਇਹ ਸਪੈਸ਼ਲ ਬਾਬਾ ਜੀ ਨੂੰ ਮਿਲਣ ਆਏ ਆ, ਤੇ ਗੱਲਬਾਤ ਸਾਂਝੀ ਕਰਨੇ ਇਹਨਾਂ ਨਾਲ ਜੀ। अस्सलाम वालेकुम जी भाई मंजूर साहब। बाबा जी वालेकुम सलाम जी। तबीयत तो ठीक है, फिटफाट हो, राजी बाजी हो? अल्हम्दुलिल्लाह इस टाइम ते ठीक ठाक है, अगो अल्लाह बेहतर जान। अच्छा, अल्लाह खैर वफियत रखे, अल्लाह ठीक रखे, ईमान दी हालत दे विच अल्लाह रखे। जी अल्लाह ईमान दी हालत जाए। ਤੁਹਾਡਾ ਪਿੰਡ ਜਿਹੜਾ ਸੀ ਇਹ ਸਿੱਖ ਵਿਰਕ ਜੱਟਾਂ ਦਾ ਸੀ? ਵਿਰਕ ਜੱਟਾਂ ਦਾ ਸੀ। ਕਿੰਨੀ ਕੁ ਆਬਾਦੀ ਸਿੱਖਾਂ ਦੀ ਸੀ ਇੱਥੇ? ਇੱਥੇ ਆਬਾਦੀ 4 ਚਪੇਰੇ ਮੇਰਾ ਖਿਆਲ ਕੋ ਹੋਣਾ ਕੋਈ 4-5 ਹਜ਼ਾਰ ਕੋ ਘਰ ਹੋਣਾ ਹੈ। ਅੱਛਾ, ਠੀਕ ਹੈ। ਜਿਸ ਟਾਈਮ ਪਾਕਿਸਤਾਨ ਹਿੰਦੁਸਤਾਨ ਬਣਿਆ ਮੁਸਲਮਾਨਾਂ ਦੇ ਕਿੰਨੇ ਕੁ ਘਰ ਸਨ? ਮੁਸਲਮਾਨਾਂ ਦੇ ਸਾਡੇ ਆ ਸਨ ਕੋਈ 20-25 ਘਰ। 20-25 ਘਰ। ਉਹ ਕਿਹੜੇ ਕਿਹੜੇ ਬਰਾਦਰੀ ਸੀ? ਬਲਾਦਰੀ ਦੀਨਦਾਰ ਹੋਏ। ਅੱਛਾ, ਦੀਨਦਾਰਾਂ ਚੋਂ ਨਾਮ ਲਵੋ, ਕਿਹੜਾ ਸੀ? ਦੀਨਦਾਰਾਂ ਸੋਹਣੀ ਦੀਨਦਾਰ ਹੁੰਦਾ, ਸਭ ਟੁਰ ਗਏ ਨੇ ਵੱਡੇ ਵਡੇਰੇ। ਹੋਰ ਕਲਾਲਾਂ ਦੇ ਘਰ ਆਇਆ ਸਾਂ ਕੋਈ? ਕਲਾਲਾਂ ਦੇ ਘਰ ਆਏ ਸਨ, ਉਹ ਟੁਰ ਗਏ ਨੇ। ਬਾਬਾ ਜੀ ਹੈ ਸਨ, ਸੋਹਣਾ ਕਲਾਲ ਹੁੰਦਾ ਸੀ। ਹਾਂ, ਤੇ ਬਾਬਾ ਜੀ ਮੋਚੀ ਵੀ ਹੋ ਗਏ।
ਤੁਸੀਂ ਮਲਕ ਵੀ ਹੋ ਗਏ, ਦੀਨਦਾਰ ਵੀ ਹੋ ਗਏ। ਕਲਾਲ ਰਾਈਆਂ ਦੇ ਘਰ ਹੈ ਸਿੱਖ ਦੋ 47 ਜਿਹੜੇ ਇਧਰ ਵਾਲੇ ਪਿਛਿੰਦੇ ਸਨ, ਬਾਕੀ ਤਾਂ ਹੁਣ ਆਣ ਕੇ ਉਧਰ ਬੈਠੇ ਨੇ। ਰਾਈਆਂ ਦੇ ਮਜ਼ਦੂਰ ਕੇ ਘਰ ਆ। ਚਾਚਾ ਝੂਰੀ ਆਹੋ ਉਹ ਤੇ ਪੈਲੀਆਂ ਵੀ ਉਹਨਾਂ ਦੀ ਵਾਂਦੇ ਹਨ, ਲਾਭ ਸਿੰਘ ਦੀਆਂ। ਮਜ਼ਦੂਰ ਕੇ ਹਨ, ਬਾਬੇ ਰਾਜੇ ਦੀ ਵਾਂਦੇ ਹੁੰਦੇ ਹਨ। ਆ ਬਾਬੇ ਰਾਜੇ ਦਾ ਤੂੰ ਨਾਂ ਲਿਆ ਬਾਬਾ, ਬਾਬੇ ਰਾਜੇ ਕੇ ਜਿਹੜੇ ਉਹ ਸਿੱਖੋ ਮੁਸਲਮਾਨ ਹੋਏ ਸਨ, ਉਹਦਾ ਸਿੱਖੋ ਪਿਓ। ਮੁਸਲਮਾਨ ਹੋਏ ਸਨ। ਹਾਂ ਹੋਏ ਅਸੀਂ ਵੀ ਸਿੱਖੋ ਮੁਸਲਮਾਨ ਸਾਂ, ਅਗਲੇ ਤੋਂ ਅਗਲੇ। ਅੱਛਾ ਤੁਸੀਂ ਵੀ ਸਿੱਖੋ ਦਾਦਿਓ ਮੁਸਲਮਾਨ ਹੋਏ? ਪੜਦਾਦਿਓ ਉਦੋਂ ਅੱਗੇ ਅੱਛਾ ਤੁਹਾਡੇ ਵੱਡੇ ਵੀ ਉਹਦੇ ਤੋਂ ਹੋਏ ਨੇ? ਹਾਂਜੀ। ਅੱਛਾ ਅੱਛਾ। ਉਹ ਵੀ ਇੱਧਰ ਚੜ੍ਹਦੇ ਪਾਸੇ ਜਿੱਧਰ ਆਪਣਾ ਲਾਲ ਕੇ ਆ, ਆਹੋ। ਇੱਧਰ ਵਾਲੇ ਮਹੱਲੇ ਤੇ ਆਂਦੇ ਘੁਮਿਆਰ ਵੀ ਕੁਝ ਹੁੰਦੇ ਹਨ। ਕਮਿਆਰ ਵਸਨੀਕ ਬਾਬਿਆਂ ਦੇ ਨਾਂ ਦੱਸ ਇੱਕ ਦੋ ਆਂਦੇ। 5-6 ਭਰਾ ਸਨ। ਇੱਧਰ ਨੂੰ ਕਰਕੇ ਦੱਸੋ ਇਹਨਾਂ ਨੂੰ। ਉਹਦੇ ਨਾਂ ਸੀ ਇੱਕ ਨਾਂ ਬਾਬੇ ਜੱਲੇ ਦੇ ਪਿਓ ਦਾ ਨਾਮ ਹੋਏ, ਇੱਕ ਅੱਧਾ ਤਾਂ ਦੱਸ ਦਿਓ ਕਿਸੇ ਦਾ। ਆਬਾ ਜੱਲਾ ਵੇਖਿਆ, ਉਹਦਾ ਅਗਾ ਨਹੀਂ ਵੇਖਿਆ। ਉਹ ਮੈਂ ਵੀ ਵੇਖਿਆ ਬਾਬਾ ਜੱਲਾ, ਉਹਨਾਂ ਦਾ ਵੱਡਾ ਕੋ ਵਡੇਰਾ ਤੂੰ ਵੇਖਿਆ? ਵੱਡਾ ਨਹੀਂ ਵੇਖਿਆ। ਉਹ 5-6 ਭਰਾ ਸਨ। ਹੈ ਸਨ ਨਾ ਉਹ? ਆਏ ਸਨ। ਅੱਛਾ ਬਾਬਾ ਜੀ ਪਿੰਡ ਦੇ ਵਿੱਚ ਗੁਰਦੁਆਰਾ ਕਿੱਥੇ ਕਿੱਥੇ ਸੀ, ਦੱਸੋ ਜਰਾ ਇਹਨਾਂ ਨੂੰ, ਉਹਨਾਂ ਨੂੰ ਯਾਦ ਆਵੇ ਆਪਣੇ ਪਿੰਡ ਦੀ। ਗੁਰਦੁਆਰਾ ਇੱਕ ਆ ਜਿੱਥੇ ਸੀ ਆਪਣਾ ਇਹਨਾਂ ਦਾ ਗੁਰਦੁਆਰੇ ਬੇਟੇ ਸਾਹਮਣੇ ਕੇ? ਗੁਰਦੁਆਰੇ ਸਾਹਮਣੇ ਕੇ। ਅੱਛਾ ਇੱਕ ਉਦੋਂ ਪਰਾਂ ਲਾਂਗੇ ਇੱਧਰ ਹੁੰਦਾ ਇਸਮਾਇਲ ਉਹ ਪਰਾਂ ਜਿੱਥੇ ਮਸਜਿਦ ਹੈ ਮਸਜਿਦ ਉਹਦੇ ਪਰਲੀ ਸਾਈਡ ਤੇ? ਪਰਲੀ side ਬਾਬਾ ਉਹ ਘਰਾਂ ਦੇ ਵਿੱਚ ਸੀ ਕਿ ਬਾਹਰ ਸੀ ਉਦੋਂ? ਉਦੋਂ ਮੇਰਾ ਨਾਲ ਲਾਗੇ ਹੀ ਸੀ। ਯਾਨੀ ਇੱਕ ਸਾਈਡ ਤੇ ਜਿਵੇਂ ਆਪਣੀ ਉਰਲੀ ਮਸਜਿਦ ਬਣਾਈ ਹੈ ਬਾਹਰ, ਹਾਂਜੀ, ਹਾਂ। ਐਨੂ ਉਦੋਂ ਹੋਏਗਾ। ਜਿਵੇਂ ਸਾਡੀਆਂ ਮਸਜਿਦਾਂ ਬਣੀਆਂ ਨੇ। ਅੱਛਾ ਤੇ ਜਿਹੜੇ ਪਿੰਡ 'ਚ ਰਹਿੰਦੇ ਸਨ ਹਿੰਦੂ, ਕੁਝ ਹਿੰਦੂ ਹੈ ਸਨ ਨਾ ਖੱਤਰੀ, ਹਿੰਦੂ ਜਿਨ੍ਹਾਂ ਦੀਆਂ ਦੁਕਾਨਾਂ ਸਨ? ਖੱਤਰੀ ਵੀ ਆਏ ਸਨ। ਹਾਂ। ਆ ਤੁਹਾਡੀਆਂ ਇਹਨਾਂ ਦੀਆਂ ਦੁਕਾਨਾਂ ਜਿਹੜੀਆਂ ਨੇ ਇੱਥੇ, ਉਹਨਾਂ ਦੀਆਂ ਵੀ ਦੁਕਾਨਾਂ। ਆਹੋ ਇੱਧਰ ਨੂੰ ਕਰਕੇ ਜਰਾ ਉਹਨਾਂ ਨੂੰ ਦੱਸੀ ਜਾ। ਹਾਂ ਹਾਂ ਇੱਥੇ ਉਹਨਾਂ ਦੀਆਂ ਵੀ ਦੁਕਾਨਾਂ ਆਏ ਸਨ। ਅੱਛਾ ਤੇ ਉਹ ਆਪਣਾ ਟੋਲ ਟਰ ਗਿਆ। ਹਾਂਜੀ ਬਸ ਜਿੰਨਾ ਸ਼ਾਇਦ। ਕੁ ਚਿਰ ਵੇਖਿਆ ਉਹਨਾਂ ਕੁ ਚਿਰ ਅੱਛਾ ਅੱਗੇ ਦਾ ਪਤਾ ਨਹੀਂ। ਹਾਂ ਬਾਬਾ ਇਹ ਜਿਹੜੇ ਹਿੰਦੂ ਸਨ, ਆਹੋ। ਅਸਾਂ ਤੇ ਮੁਸਲਮਾਨ ਦਫਨ ਕਰਨੇ ਆ ਨਾ, ਹਾਂ। ਉਹ ਆਪਣੇ ਧਰਮ ਦੇ ਮੁਤਾਬਕ ਉਹ ਸਾੜਦੇ ਹਨ, ਜਲਾਉਂਦੇ ਸਾੜਦੇ ਹਨ। ਉਹਨਾਂ ਮੜੀਆਂ ਕਿੱਥੇ ਹਨ ਭਲਾ? ਮੜੀਆਂ ਉਹਨਾਂ ਦੀਆਂ ਜਿਹੜੀ ਬਾਬੇ ਰਾਜੇ ਦੀ ਹੈ ਨਾ ਡੇਰਾ ਉਰਲਾ, ਹਾਂ ਉੱਥੇ ਕਾ ਕੇ ਨਾਲ ਕਿੱਲਾ ਇੱਕ ਪਿਆ ਹੁੰਦਾ ਨਾਲੀ ਤੋਂ ਉਰਲੇ ਪਾਸੇ, ਅੱਛਾ। ਉੱਥੇ ਦਫਨਾਉਂਦੇ ਮਾ ਸਾੜਦੇ ਹਾਣੀ। ਤੇ ਜਿਹਨੂੰ ਦਮਦਮਾ ਕਹਿੰਦੇ ਨੇ, ਦਮਦਮਾ ਇਧਰ ਆਂਦੇ ਮੜੀਆਂ ਇੱਥੇ ਵੀ ਸਨ? ਇੱਥੇ ਵੀ ਆਣੀਆਂ, ਇੱਥੇ ਵੀ ਸੰਸਕਾਰ ਨੂੰ ਕਹਿੰਦੇ ਨੇ ਉਹ, ਮਤਲਬ ਅਸੀਂ ਕਹਿੰਦੇ ਹਾਂ ਜਲਾਉਂਦੇ ਹਨ। ਜਲਾਉਂਦੇ ਸਾਰਾ। ਦਮਦਮਾ ਇਹ ਵੀ ਮੜੀਆਂ ਨੇ? ਇਹ ਵੱਡੇ ਹੀ ਮਤਲਬ ਪਤਾ ਹੈ, ਉਂਝ ਮੈਂ ਨਹੀਂ ਵੇਖਿਆ ਉਹ ਜਲਾਉਂਦੇ, ਵੱਡਿਆਂ ਨੂੰ ਖਬਰ ਤੁਸੀਂ ਹੈ। ਤਾਂ ਛੋਟੇ ਹੋ ਨਾ, ਹਾਂ। ਉਹ ਤੇ ਵੱਡੇ ਗੱਲਾਂ ਕਰਦੇ ਨੇ ਮੜੀਆਂ, ਉਹ ਹਜੇ ਵੀ ਉਹਨੂੰ ਦਮਦਮਾ ਕਹਿੰਦੇ ਨੇ, ਮੜੀਆਂ ਵਾਲੀ ਸਾਈਡ। ਹਾਂ ਵੀ ਮੜੀਆਂ ਦਾ ਪਿੰਡੋਂ ਤੱਕ ਗੋਠ ਵਾਲਾ, ਯਾਨੀ ਜਿੱਦਾਂ ਨੂੰ ਲਾਲ ਕੇ ਨੂੰ ਜਾਈਦਾ ਲਾਲ ਕਿਆਂ ਨੂੰ ਉੱਥੇ ਨੇ। ਸੜਕ ਦੇ ਨਾਲ ਆ ਇਸ ਪਾਸੇ। ਹਾਂ ਹਾਂ। ਤੇ ਬਾਬਾ ਉੱਥੇ ਇੱਕ ਇਹਨਾਂ ਦੀ ਮਾਤਾ ਰਾਣੀ ਸੀ, ਉਹ ਜਿਹਨੂੰ ਪੂਜਦੇ ਹਾਂ ਜਾਂ ਪਤਾ ਕੀ ਕਰਦੇ ਹਾਂ, ਉੱਥੇ ਹੈ ਸੀ ਮਾਤਾ ਰਾਣੀ ਉੱਥਲੀ ਸਾਈਡ ਤੇ? ਮਾਤਾ ਰਾਣੀ ਇਹ ਮੈਨੂੰ ਚਾਚੇ ਸਦੀਕ ਨੇ ਦੱਸਿਆ, ਮੋਚੀ ਜਿਹੜਾ ਹੁੰਦਾ ਸੀ, ਆਹੋ ਤੇਰੇ ਨਾਲ ਵੀ ਉਹਦੀ ਉਮਰ ਜ਼ਿਆਦਾ ਸੀ। ਮਾਤਾ ਉਹ ਆਂਦਾ ਰਾਣੀ ਜਦੋਂ, ਮੇਰੀ ਗੱਲ ਸੁਣੋ, ਬਾਬਾ ਸਦੀਕ ਦੱਸਦਾ ਸੀ ਕਿ ਜਦੋਂ ਸਿੱਖ ਇੱਥੋਂ ਗਏ ਨਾ ਜਾੜਾ ਪਿਆ ਏ, ਆਹੋ ਉਹ ਆਂਦਾ ਮੈਂ ਉਦੋਂ 22 ਸਾਲ ਦਾ ਹਾਂ। ਚਾਚਾ ਸਦੀਕ ਮੋਚੀ, ਉਹ ਮੇਰੇ ਨਾਲ ਵੱਡਾ ਹੈ। ਹਾਂ ਉਹਨੇ ਮੈਨੂੰ ਉਹਨੂੰ ਦੱਸਿਆ, ਬਾਤਾ ਪਤਾ ਹੈ। ਉਹਨੇ ਮੈਨੂੰ ਦੱਸਿਆ ਤੇ ਮੈਨੂੰ ਯਾਦ ਹੈ, ਮੈਂ ਤਾਂ ਤੁਹਾਨੂੰ ਮੈਂ ਤਾਂ ਬਾਅਦ ਤੁਹਾਡੇ ਤਾਂ ਉਹ ਜਾਵਾਂ। ਵੱਡਾ ਸਾਡੇ ਨਾਲ, ਉਹਨੂੰ ਬਾਤਾ ਪਤਾ ਮੇਰੇ ਨਾਲ। ਮੈਂ ਉਦੋਂ 5-7 ਸਾਲਾਂ ਦਾ, ਉਹ ਤਗੜਾ ਸੀ। ਅੱਛਾ ਕੋਈ ਨੰਬਰਦਾਰਾਂ ਦੇ ਨਾਂ ਦੱਸੋ ਕਿਹੜੇ ਹਨ ਤੁਹਾਡੇ ਪਿੰਡ ਦੇ, ਕਿਹਦਾ ਨਾਂ ਤੁਹਾਨੂੰ ਯਾਦ ਹੈ ਜਿਹੜੇ ਸਿੱਖ ਨੰਬਰਦਾਰ ਸਨ? ਮੈਨੂੰ ਨਹੀਂ ਯਾਦ। ਹੁਣ ਇਹ ਬਗੈਰ ਕੈਮਰੇ ਤੁਹਾਨੂੰ ਦੱਸਣਾ, ਲਾਭ ਸਿੰਘ ਲਾਭ ਸਿੰਘ ਤੇ ਆ ਸਨ ਜਿੱਥੇ ਮੀਟੇ ਸੇਡ ਦਾ ਤੇ ਬਾਬਿਆ ਪਿੰਡ ਦੇ ਸਨ ਯਾਰ, ਦੱਸ ਨਾ ਸਾਰਾ ਪਿੰਡ ਦਾ ਹੀ ਉਹ ਵੀ ਲਾਭ ਸਿੰਘ। ਲਾਭ ਸਿੰਘ ਵੀ ਪਿੰਡ ਦਾ ਹੀ ਹੈ। ਆਹੋ ਤੇ ਉਹ ਇੱਕ ਤੂੰ ਮੈਨੂੰ ਦੱਸਿਆ ਸੀ ਕਿ ਜਿੱਥੇ ਤੁਹਾਡਾ ਘਰ ਏ, ਆਹੋ ਤੂੰ ਦੱਸਿਆ ਸਾਡਾ ਉੱਥੇ ਕੋਲੂ ਹੁੰਦਾ ਸੀ ਵੱਡਿਆਂ ਦਾ। ਉੱਥੇ ਸਾਡਾ ਕੋਲੂ ਹੁੰਦਾ ਸੀ। ਉੱਥੇ ਹੀ ਆਪਣਾ ਵਿਰਸਾ ਥੁੰਨਾ, ਹਾਂ ਵਿਰਸਾ ਥੁੰਨਾ ਹੈ। ਸਾਡੇ ਵਡੇਰੇ ਜਿਹੜੇ ਨੇ ਵੱਡੇ ਵਿਰਸਾ ਥੁੰਨਾ ਉਹ ਵੀ ਸਿੱਖ ਸੀ? ਉਹ ਵੀ ਹਾਂਜੀ ਸਿੱਖ ਹਾਂਜੀ ਸੀ। ਹਾਂਜੀ ਉਹ ਹੀ ਸਿੱਖ ਸੀ। ਉਹ ਸਾਡੇ ਘਰਾਂ ਦਾ ਮਦਰਦੀ ਸੀ ਬੜਾ। ਹਾਂ ਉਹ ਜਨਾਬ ਸਾਡੇ ਵੱਡੇ ਕੋਲੂ ਪੀੜਨਾ ਤੇ ਉਹਨਾਂ ਆਪਣਾ ਜੰਦਰਾ ਲਾ ਦੇਣਾ, ਜੰਦਰਾ ਲਾ ਦੇਣਾ ਵੀ ਸਾਡਾ ਕੋਈ ਡੰਗਰ ਨਾ ਲੈ ਜਾਏ। ਇੱਕ ਡੰਗਰ ਨਾਲ ਕੋਲੂ ਚੱਲਦਾ ਸੀ। ਉਹਨੇ ਆਖਿਆ ਇੱਥੋਂ ਕੁੰਡੀ ਨਾਲ ਬੰਨ੍ਹ ਦਿਓ, ਬਾਜ਼ਾਰ ਦੇ ਵਿੱਚ ਜੇ ਕੋਈ ਲੈ ਗਿਆ ਤੇ ਮੈਨੂੰ ਫੜ ਲਿਆ ਜਾਣ ਕੇ। ਵਿਰਸਾ ਆਉਂਦਾ ਹੁੰਦਾ ਸੀ? ਵਿਰਸਾ ਤੋਂ ਨਾ ਆਂਦਾ ਸੀ। ਫੌਜੀ ਸੀ ਉਹ, ਫੌਜੀ ਕਿਸੇ ਵਕਤ ਦਾ। ਅੱਛਾ ਉਹ ਤੇ ਬੜਾ ਬੰਦਾ ਚੰਗਾ ਸੀ, ਮਤਲਬ ਸਾਡਾ ਘਰ ਬਚਾਇਆ ਉਹਨੇ ਸੀ। ਉਹਨੇ ਆਖਿਆ ਜਿਹੜਾ ਇੱਧਰ ਆਇਆ ਮੈਂ ਫੌਜੀ ਆ, ਮੈਂ ਗੋਲੀ ਮਾਰ ਕੇ ਪਨਾਹ ਕਰ ਦਿਆਂਗਾ। ਅੱਛਾ ਜੀ। ਅਜੇ ਵੀ ਪਤਾ ਨਹੀਂ ਉਹਦੀਆਂ ਗੱਲਾਂ ਹੋਣ ਦੀਆਂ ਕਿ ਨਾ ਉਧਰ। ਅੱਛਾ ਬਾਬਾ ਤੁਹਾਡਾ ਕੋਲੂ ਸੀ, ਆਹੋ ਤੇ ਕੋਲੂ ਕਿਹਦਾ ਸੀ ਤੇਰਾ? ਆਪਣੇ ਦਾਦੇ ਦਾ ਦੱਸੀ ਨਾਂ ਜਰਾ ਭਾਈ। ਦਾਦਿਆਂ ਨੇ ਲੱਦਾ ਤੇ ਲਦਾਇਆ। ਤੁਹਾਡੇ ਦਾਦੇ ਦਾ ਨਾਂ ਸੀ ਉਹਨਾਂ ਦਾ ਕੋਲੂ? ਹਾਂਜੀ ਉਹਨਾਂ ਦਾ ਕੋਲੂ ਸੀ। ਅੱਛਾ ਅੱਛਾ। ਤੇ ਤੁਹਾਡੇ ਗਵਾਂਢੀ ਦੱਸੋ ਨੂੰ ਥੋੜੇ ਜਿਹੇ, ਗਵਾਂਢੀ ਕਿਹੜੇ ਸਨ ਸਿੱਖਾਂ ਦੇ ਘਰ? ਇੱਕ ਤੇ ਹੋ ਗਿਆ ਵਿਸੇ, ਬਾਬੇ ਵਿਸੇ ਕਾ, ਹਾਂ ਹੋਰ ਕਿਹਦਾ ਸੀ ਉਹ? ਉਹਦੀ ਤੂੰ ਦੱਸਿਆ ਵਿਸੇ ਸਿੰਘ ਦੀ ਕੁੜੀ ਸੀ, ਛੋਟੀ ਜਿਹੀ, ਉਹ ਖੇਡਦੇ ਹੁੰਦੇ ਤੇ ਮੈਨੂੰ ਆਂਦਾ ਹਜੇ ਵੀ ਤੂੰ ਮਨਾਉਣਾ ਹੈ, ਮੇਰੇ ਜ਼ਿਹਨ 'ਚ ਯਾਦ ਹੈ ਮੈਨੂੰ। 10 ਗੱਲਾਂ ਐਵੇਂ ਦੀ ਬਾਬਾ ਜੀ ਖੁਸ਼ ਹੁੰਦੇ ਨੇ। ਉਹਨੇ ਤੇ ਭੇਜਿਆ ਇਹਨੂੰ, ਬੜੀ ਦੂਰੋਂ ਆਇਆ ਜੇ ਵਿਚਾਰਾ, 50 ਕਿਲੋਮੀਟਰ ਦੂਰੋਂ ਆਇਆ। ਬਾਤ ਹੀ ਗੱਲਾਂ ਦਾ ਵੇਖੋ ਨਾ, ਨਹੀਂ ਖਬਰ ਵੀ ਹੁੰਦੀ ਜੇ ਨਹੀਂ ਕੰਮ ਕਰਦਾ। ਤੁਹਾਡੇ ਲਾਗੇ ਇੱਕ ਸੂਬਾ ਸਿੰਘ ਵੀ ਹੁੰਦਾ ਸੀ? ਸੂਬਾ ਸਿੰਘ ਵੀ ਸੀ। ਉਹਦੀ ਸਿੰਘ ਕੁੜੀ ਤੇ
ਹਾਂ ਉਹਦੀ ਕੁੜੀ ਗੁਰਬਚਨ ਕੌਰ ਹਾਂ ਉਹ ਕਹਿੰਦੀ ਭਾ ਮਨਜ਼ੂਰ ਨੂੰ ਮੇਰਾ ਸਲਾਮ ਕਹਿ ਦਿਆ ਜੇ। ਆ ਗੋਡਾ ਥੱਲੇ ਕਰਕੇ ਜ਼ਰਾ ਹੁਣ ਬੋਲੋ। ਉਹਨੇ ਕਿਹਾ ਗੁਰਬਚਨ ਕੌਰ ਭਾ ਸੂਬਾ ਸਿੰਘ ਜਿਹੜਾ ਨਾ ਵਿਰਕ ਉਹਦੀ ਕੁੜੀ ਹਾਂ ਉਹ ਕਹਿੰਦੀ ਭਾ ਮਨਜ਼ੂਰ ਨੂੰ ਮੇਰਾ ਸਲਾਮ ਕਿਹਾ ਜੇ। ਉਹਨੇ ਪੁੱਛਿਆ ਜੇ ਕਿੱਦਾਂ ਆ। ਕਿਲੇ ਬਚਪਨ ਦੇ ਵਿੱਚ ਖੇਡਦੀ ਸੀ ਉਹਦੇ ਲਈ ਫਿਰ ਮੁਹੱਬਤ ਹੁੰਦੀ ਉਧਰ ਬੱਚਿਆਂ ਦੀ ਹਾਂ ਤੇ ਉਹ ਯਾਦ ਫਿਰ ਰਹਿੰਦਾ ਹੈਗਾ ਜੇ ਜੇਨ ਚ ਰੱਖੇ ਤੇ ਜੇ ਜੇਨ ਚ ਨਾ ਰਵੇ ਫਿਰ ਭਾਵੇਂ ਕੋਲੋਂ ਲੰਘਦਾ ਜਾਂ ਬੰਦਾ ਉਹਦਾ ਪਤਾ ਨਹੀਂ ਹੁੰਦਾ। ਜੇ ਦਿਲ 'ਚ ਪਿਆਰ ਹੋਵੇ ਤੇ ਯਾਦ ਹੁੰਦਾ। ਯਾਦ ਹੋਵੇ ਤੇ ਯਾਦ ਫੇਰ ਹੀ ਰਹਿੰਦਾ। ਹਾਂਜੀ ਯਾਦ ਦੋ ਤਰ੍ਹਾਂ ਦੇ ਇਨਸਾਨ ਰਹਿੰਦੇ ਨੇ। ਯਾਦ ਦੋ ਤਰ੍ਹਾਂ ਦੇ ਇਨਸਾਨ ਰਹਿੰਦੇ, ਇੱਕ ਜਿਹਨੇ ਚੰਗਾ ਵਕਤ ਨਗਾਇਆ ਹੋਵੇ ਤੇ ਇੱਕ ਜਿਹਨੇ ਬੁਰਾ ਵਕਤ ਨਗਾਇਆ ਹੋਵੇ। ਇੱਕ ਜਿਹਨੇ ਚੰਗਾ ਸਲੂਕ ਕੀਤਾ ਹੋਵੇ ਲੋਕਾਂ ਦੇ ਨਾਲ ਉਹ ਵੀ ਯਾਦ ਰਹਿੰਦਾ ਹੈ, ਤੇ ਇੱਕ ਜਿਹਨੇ ਲੋਕਾਂ ਨਾਲ ਬੁਰਾ ਸਲੂਕ ਕੀਤਾ ਹੋਵੇ ਯਾਦ ਉਹ ਵੀ ਰਹਿੰਦਾ। ਉਹ ਚੰਗਾ ਵੀ ਯਾਦ ਰਹਿੰਦਾ, ਬੁਰਾ ਵੀ ਯਾਦ ਰਹਿੰਦਾ। ਚੰਗੇ ਵਾਸਤੇ ਜਿਸ ਟਾਈਮ ਚੰਗਾ ਚਲੇ ਜਾਂਦਾ, ਪਿੰਡ ਚੋਂ ਚਲੇ ਜਾਂਦਾ, ਦੁਨੀਆ ਤੋਂ ਚਲੇ ਜਾਂਦਾ, ਹਾਂਜੀ ਲਫ਼ਜ਼ ਬੋਲਿਆ ਜਾਂਦਾ ਹੈ ਚੰਗਾ ਸੀ। ਚੰਗਾ ਉਹ ਚੰਗਾ ਨਾਮ ਅੱਲਾ ਦਾ ਹੈ ਜੀ, ਪਰ ਉਹ ਚੰਗਾ ਗਿਣਿਆ ਜਾਂਦਾ ਹੈ। ਚੰਗਾ ਸੀ। ਹਾਂ ਤੇ ਦੂਸਰਾ ਇੱਕ ਬੁਰਾ ਬੰਦਾ ਜਿਹਨੇ ਲੋਕਾਂ ਨੂੰ ਤੰਗ ਕੀਤਾ, ਦੁੱਖ ਦਿੱਤੇ, ਸਕੂਨ ਦੇ ਨਾਲ ਨਹੀਂ ਰਹਿਣ ਦਿੱਤਾ, ਨਾ ਖੁਦ ਸਕੂਨ 'ਚ ਰਿਹਾ ਨਾ ਦੂਸਰਿਆਂ ਨੂੰ ਸਕੂਨ 'ਚ ਰਹਿਣ ਦਿੱਤਾ ਨਾ। ਲੋ ਜੀ ਅਸੀਂ ਨਿਕਲੇ ਹਾਂ ਈਸ਼ਰ ਕੇ ਪਿੰਡ ਸ਼ੇਖੂਪੁਰੇ ਦੇ ਜ਼ਿਲ੍ਹੇ ਦੇ ਵਿੱਚ, ਤੇ ਇੱਥੇ ਮਾਸ਼ਾਅੱਲਾ ਕਾਫੀ ਸਾਰੇ ਲੋਕ ਜਿਹੜੇ ਨਾ ਕਾਫੀ ਫਸਲਾਂ ਉਗਾਉਂਦੇ ਨੇ। ਤੇ ਇਹਨਾਂ ਦੇ ਵਿੱਚ ਜਿਹੜੀ ਮੈਂ ਅੱਜ ਖਸੂਸੀ ਤੌਰ ਤੇ ਜਿਹੜੀ ਚੀਜ਼ ਮੈਂ ਦੇਖੀ ਹੈ ਉਹ ਹੈਗਾ ਤੰਬਾਕੂ ਦੀ ਫਸਲ। ਤੇ ਅਸੀਂ ਬਾਹਰ ਡੇਰੇ ਤੇ ਆਏ ਇੱਥੇ ਬਾਬਾ ਜੀ ਦਾ ਇੰਟਰਵਿਊ ਕਰਨ 47 ਦੇ ਹਵਾਲੇ ਦੇ ਨਾਲ, ਤੇ ਉਸ ਦਾ ਜਿਹੜਾ ਨਾ ਜੀ ਉਹ ਤੁਹਾਨੂੰ ਮਜ਼ੀਦ ਜਿਹੜਾ ਨਾ ਇਹਨਾਂ ਕੋਲ ਪੁੱਛਨੇ ਆ ਤੰਬਾਕੂ ਦੀ ਜਿਹੜੀ ਹੈ ਨਾ ਫਜ਼ੀਲਤਾਂ ਕੀ ਨੇ, ਬੀਜਣ ਦੀਆਂ ਫਜ਼ੀਲਤਾਂ ਕੀ ਨੇ, ਤੰਬਾਕੂ ਪੀਣ ਦੀਆਂ ਫਜ਼ੀਲਤਾਂ ਕੀ ਨੇ, ਤੇ ਤੰਬਾਕੂ ਕਿਸ ਕਿਸ ਕੰਮ ਆਉਂਦਾ। ਇਹ ਪਿੰਡ ਦੇ ਜਿਹੜਾ ਈਸ਼ਰ ਕੇ ਨਾ ਜੀ ਸਰਦਾਰ ਜੀ ਉਹਦੇ ਚੜ੍ਹਦੇ ਪਾਸੇ ਜਿਹੜਾ ਇਹ ਛੱਪੜ ਹੈ, ਇਹਦੇ ਨੌ ਜਿੱਥੇ ਮਸਜਿਦ ਹੈ ਉੱਥੇ ਢਾਬ ਹੁੰਦੀ ਸੀ। ਤੇ ਅਸੀਂ ਹੁਣ ਜਾ ਰਹੇ ਹਾਂ ਲਾਲ ਕੇ ਹਾਂਜੀ ਬੜੀਆਂ ਮਾਨ ਕੇ ਲਾਲ ਕੇ ਚੱਲੇ। ਤੇ ਅਸੀਂ ਹੁਣ ਚੱਲੇ ਹਾਂ ਲਾਲ ਕੇ, ਤੇ ਲਾਲ ਕੇ ਤੇ ਜਾਂਦੇ ਹਾਂ ਰਸਤੇ 'ਚ ਮੁੜੀਆਂ ਜਿਹੜੀਆਂ ਉਹ ਤੁਹਾਨੂੰ ਦਿਖਾਉਂਦੇ ਹਾਂ ਕਿੱਥੇ ਕਰਕੇ ਹੁੰਦੀਆਂ ਮੁੜੀਆਂ। ਆਹ ਕਾਪੋ ਵਾਲੀ ਪੈਲੀ ਉਹ ਪਹਿਲੇ ਪੁੱਛ ਲਿਓ ਤੇ ਵਜੇ ਨਹੀਂ ਆਵੇ ਤੇ ਉੱਥੇ 1 ਮਿੰਟ ਕਰ ਲਈ ਅੱਗੇ ਆਹ ਕਰਨਾ ਉਧਰ ਖੜਾ। ਅੱਛਾ ਤੇ ਹੁਣ ਤੁਹਾਡੀ ਜਿਹੜੀਆਂ ਮੜੀਆਂ ਤੁਹਾਨੂੰ ਦਿਖਾ ਦਿੰਦੇ ਫਿਰ ਜੀ ਸਰ। ਅਸੀਂ ਇੱਧਰ ਆ ਗਿਆ ਈਸ਼ਰ ਕੇ ਤੇ ਲਾਲਕਿਆਂ ਨੂੰ ਲਾਲ ਕੇ ਚਾਹੀਏ ਤੇ ਲਾਲਕਿਆਂ ਦੇ ਰਸਤੇ ਦੇ ਵਿੱਚ ਅੱਛਾ ਨਾ ਮੈਂ ਇੱਕਦਮ ਦੱਸ ਦਿੰਦਾ ਉਦੋਂ ਸੜਕ ਹੋਣੀ ਸੀ ਵੱਟਾ ਹੀ। ਹਾਂ ਅੱਛਾ ਜੀ ਵੱਟ ਜਾਂਦੀ ਇੱਥੋਂ ਕਰ। ਅੱਛਾ ਜੀ ਮੜੀਆਂ ਦੇ ਲਾਗੋਂ ਵੱਟ ਜਾਂਦੀ ਹੁੰਦੀ ਲਾਲ। ਠੀਕ ਹੈ। ਆਹ ਸੜਕ ਬਾਅਦ ਚ ਬਣੀ। ਠੀਕ ਹੈ। ਇਹ ਉਸ ਵਕਤ ਪਿਆ ਹੋਏਗਾ? ਨਹੀਂ ਪਿਆ ਵੀ ਨਹੀਂ ਸੀ। ਵਾਟ ਸੀ ਸਿਰਫ ਵਾਟ ਸੀ ਇੱਥੇ ਕਰਕੇ ਸ਼ਾਇਦ ਪਿਆ ਹੋਏ। ਠੀਕ ਹੈ। ਤੇ ਇਹ ਸਾਹਮਣੇ ਇਹ ਮੋਟਰ ਵੀ ਹੈ। ਹਾਂ ਇਹ ਬਾਅਦ ਚ ਬਣੀ। ਇਹ ਮੋਟਰ ਵੀ 47 ਤੋਂ ਬਾਅਦ ਦੀ ਬਣੀ ਹੈ। ਇਹ ਇਸਲਾਮਾਬਾਦ ਜਾਂਦੀ ਤੇ ਇਸਲਾਮਾਬਾਦ ਤੋਂ ਲਾਹੌਰ ਫਿਰ ਇਸ ਤਰ੍ਹਾਂ ਮੁਲਕ ਦੇ ਵਿੱਚ ਮੁਖਤਲਿਫ ਹਿੱਸਿਆਂ 'ਚ ਫੈਲ ਜਾਂਦੀ। ਤੇ ਭਾਈ ਉਹਨੂੰ ਦੱਸ ਦੇ ਕਿ ਇਹ ਜਿਹੜਾ ਹਿੱਸਾ ਨਾ ਜੀ ਇਹ ਜਿੱਥੇ ਤੰਬਾਕੂ ਤੰਬਾਕੂ ਵਾਲੀ ਪੈਲੀ ਇਹਦੀ ਨੁੱਕਰ ਦੇ ਵਿੱਚ ਜਿਹੜਾ ਨਾ ਉਹ ਮਾਤਾ ਰਾਣੀ ਸੀ। ਤੇ ਜਿੱਥੇ ਆ ਕੇ ਹਿੰਦੂ ਜਾਂ ਸਿੱਖ ਤੇ ਫਿਰ ਮੁਸਲਮਾਨ ਵੀ ਉੱਥੇ ਆ ਕੇ ਆਪਣਾ ਨਜ਼ਰ ਨਿਆਜ਼ ਜੋ ਵੀ ਚੜਾਉਂਦੇ ਸਨ, ਜਿਨ੍ਹਾਂ ਨੂੰ ਮਾਤਾ ਉਸ ਵਕਤ ਨਿਕਲਦੀ ਹੁੰਦੀ ਸੀ ਤੇ ਉਹ ਨਜ਼ਰ ਨਿਆਜ਼ ਚੜਾਉਂਦੇ ਸਨ ਤੇ ਫਿਰ ਉਹ ਮਾਤਾ ਉਹ ਖਤਮ ਹੋ ਜਾਂਦੀ ਸੀ। ਤੇ ਇਹ ਜਿਹੜੀ ਨੇ ਮਾਤਾ ਰਾਣੀ ਦੇ ਬਿਲਕੁਲ ਆਪੋਜ਼ਿਟ ਮਗਰਬ ਵਾਲੀ ਸਾਈਡ ਤੇ ਉਹ ਪਿੰਡ ਇਹਦੇ ਆਪਣਾ ਜਨੂਬ ਮਸ਼ਰਕ ਦੇ ਵਿੱਚ ਦੀ ਗੁੱਠ ਜੇ ਇਹ ਜਿੱਥੇ ਅਸੀਂ ਖੜੇ ਹਾਂ, ਇਹ ਜਿਹੜੇ ਦੱਬ ਜੀ ਹੈ ਇੱਥੇ ਜਿਹੜੀਆਂ ਮੜੀਆਂ ਸਨ। ਜਿਸ ਵਕਤ ਤੁਸੀਂ ਇੱਥੇ ਹੁੰਦੇ ਸੀ ਆਪਣੇ ਜਿਹੜੇ ਤੁਹਾਡੇ ਕੋਈ ਮਰ ਜਾਂਦੇ ਸਨ ਕੋਈ ਲੇਡੀਜ਼ ਜਾਂ ਜੈਂਟਸ, ਤੇ ਤੁਸੀਂ ਇੱਥੇ ਆ ਕੇ ਉਹਨਾਂ ਨੂੰ ਜਲਾਉਂਦੇ ਹੁੰਦੇ ਸੀ। ਤੇ ਹੁਣ ਦੇਖੋ ਨਿਸ਼ਾਨੀਆਂ ਤੁਹਾਡੀਆਂ ਮੌਜੂਦ ਨੇ, ਲੇਕਿਨ ਤੁਸੀਂ ਉਹ ਬਿਲਕੁਲ ਇੱਥੇ ਮੌਜੂਦ ਨਹੀਂ ਹੈ।